ਮੰਗਿਆ ਇੱਕ ਥਾਂ ਹੋਇਆ ਸੀ ਹਾਂ ਉਹ ਮਰ ਗਈ, ਫੇਰ ਇੱਕ ਥਾਂ ਮੰਗਿਆ ਉਹ ਵੀ ਮਰ ਗਈ। ਉਹ ਵੀ ਮਰ ਗਈ, ਜਿਹੜਾ ਤੀਆ ਥਾਂ ਸੀ ਉਹ ਮੁੱਕਰ ਗਏ ਉਹ ਮੁੱਕਰ ਗਏ। ਜਦ ਬਰਾਤੇ ਪਾਕਿਸਤਾਨ ਬਣ ਗਿਆ ਫਿਰ ਅੱਛਾ, ਇਹ ਪਾਕਿਸਤਾਨ ਉਧਰੋਂ ਆਇਆ ਤੇ ਜੋ ਫੇਰ ਸ਼ਾਦੀ ਹੋਈ 4 ਸਾਲ ਨਹੀਂ 5 ਸਾਲ ਨਹੀਂ ਜੇ ਬਾਅਦ ਪਾਕਿਸਤਾਨ ਨਾਲ ਬਣਦਾ ਮੈਨੂੰ ਲੱਗਦਾ ਛੜੇ ਰਹਿਣਾ ਸੀ। ਨਹੀਂ ਛੜੇ ਨਹੀਂ ਰਹਿੰਦਾ ਸੀ। ਹਾਂ। 60 ਸਾਲ ਦਾ ਹੋਇਆ ਹੋਣਾ, ਛੜਾ ਹੀ ਸੀਗਾ। ਛੜਾ ਹੀ ਸੀ। ਉਹਨਾਂ ਆਪਣੇ ਬੜੇ ਭਰਾ ਦੀ ਵੀ ਇਹ ਤਾਂ ਬਾਲਾ ਸਿੱਟੇ ਉਤੋਂ ਉਹ ਸੱਚ ਲਗਾ ਉਹ ਵੀ ਮਰ ਗਈ, ਦੋ ਹੀ ਪਤੇ ਹੋ ਗਏ। ਬਰਾਬਰ ਹੋ ਗਏ ਫਿਰ ਉਹਨੂੰ ਕੋਈ ਨਹੀਂ ਜਰੀ ਗਈ ਹੋਣੀ ਹੈ, ਹੈਂ? ਬਾਲਾ ਜਾਣ ਕੇ ਮਾਰਿਆ ਕਿ ਸਬੱਬੀ ਲੱਗ ਗਿਆ? ਦੁਨੀਆ ਤੇ ਜਾਣ ਕੇ ਕਹਿੰਦੇ ਮਾਰਿਆ। ਅੱਛਾ, ਦੁਨੀਆ ਕਹਿੰਦੀ ਜਾਣ ਕੇ ਮਾਰਿਆ। ਆਹੋ ਐਵੇਂ ਹੁਣ ਅਸੀਂ ਕਿਉਂ ਕਹੀਏ? ਉਹਦੇ ਸਾਹਮਣੇ ਕਰਦੇ ਹੋਣੇ ਨਾ ਫਿਰ। ਸਾਡੇ ਗੁਆਂਢ ਸਕੇ 3-4 ਘਰ ਉਹਨਾਂ ਨੇ ਰਿਸ਼ਤੇ ਕਰਤੇ। ਅੱਛਾ, ਉਹਨਾਂ ਨੂੰ ਰਿਸ਼ਤੇ ਕਰਤੇ ਤਾਂ ਇੱਕ ਉਹਨਾਂ ਦੇ ਪਿੱਛੋਂ ਕਿਸੇ ਨੇ ਕਹਿ ਦਿੱਤਾ ਵੀ ਫਰਾਲੇ ਤੇ ਚੱਲੀਏ ਝੋਟੇ ਸਿਰ ਨੂੰ ਬੰਨ ਕੇ ਸਿਰੇ ਤੇ ਕੁੜੀ ਲੈ ਆਈਏ। ਖਿਲਰ ਗਏ ਗੱਲ, ਮਾੜੀ ਗੱਲ ਕੀਤੀ। ਮਾੜੀ ਗੱਲ ਬਹੁਤ ਹੋਈ। ਹੁਣ ਉਹ ਕਹਿੰਦੇ ਕਹਿੰਦੇ ਆ ਵੀ ਫਰਾਲਾ ਉਹ ਪਿੰਡ ਆ ਜਿੱਥੇ ਅਗਰ ਝੋਟਾ ਵੀ ਭੇਜਦੀ ਤਾਂ ਉਹਲੇ ਵਿਆਹ ਕੇ ਭੇਜ ਦਿੰਦੇ ਨੇ। ਵਿਆਹ 'ਚ ਭੇਜ ਦੇ। ਅੱਛਾ, ਇਹ ਗੱਲ ਕੀ? 3 ਵਾਰੀ ਰਿਸ਼ਤਾ ਟੁੱਟ ਕੇ ਜਾਣੀ ਜਦੋਂ 2 ਮਰ ਗਈਆਂ, ਇੱਕ ਨੇ ਨਾ ਕਰਤੀ, ਚੌਥੀ ਜਗ੍ਹਾ ਹੋਇਆ ਹਾਂਜੀ। ਉਹਦਾ ਇਲਾਕੇ 'ਚ ਤਾਂ ਫਿਰ ਆਪਣੀ ਬੱਲੇ ਬੱਲੇ ਹੋ ਗਈ ਹੋਣੀ ਵੀ ਆ ਬੰਦੇ ਤੋਂ ਬਚੋ ਵੀ। ਨਹੀਂ ਹਾਂ, ਇਦਾਂ ਸੀ ਉਹ ਰਿਸ਼ਤਾ ਜਿਹੜਾ ਮੁੱਕਰਿਆ ਨਾ ਉਹ ਤਾਂ ਆਪਣੇ ਵਿਆਹ ਸੀਗਾ। ਅੱਛਾ, ਭੈਣ ਸੀ ਮੇਰੀ ਸਖੀ ਉਹਦੇ ਬੜੀ ਉਹਦੇ ਘਰ ਉਹ ਕੰਮ ਮੁੱਕਰ ਗਿਆ। ਐਸੇ ਕੰਮ ਤੋਂ ਅੱਗੇ 2 ਮਰ ਗਈਆਂ। ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਚੱਕ ਨੰਬਰ 258 ਰੇਬੇ ਫਰਾਲਾ। ਲਾਗੇ ਲੱਗਦਾ ਸ਼ਹਿਰ ਜਿਹੜਾ ਉਹ ਡਿਜਕੋਟ ਆ, ਤਹਿਸੀਲ ਉਹ ਜ਼ਿਲ੍ਹਾ ਫੈਸਲਾਬਾਦ ਆ। ਇਹ ਪਿੰਡ ਇੰਤਹਾਈ ਖੂਬਸੂਰਤ ਪਿੰਡ ਹੈ। ਇਸ ਪਿੰਡ ਦੀ ਆਪਾਂ ਡਾਕੂਮੈਂਟਰੀ ਵੀ ਬਣਾਵਾਂਗੇ ਜਿਹਦੇ ਵਿੱਚ ਆਪਾਂ ਸਾਰੇ ਪਿੰਡ ਦੀਆਂ ਜਿਹੜੀਆਂ ਬਾਜ਼ਾਰ, ਗਲੀਆਂ, ਸਕੂਲ, ਕਾਲਜ ਵਗੈਰਾ ਸਾਰੇ ਜਿਹੜੇ ਵੀ ਇਸ ਪਿੰਡ 'ਚ ਹੈਗੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਇਸਮਾਈਲ ਸਾਹਿਬ। ਇਹ ਬਜ਼ੁਰਗ 1947 ਤੋਂ ਪਹਿਲੇ ਵੀ ਇਸੇ ਪਿੰਡ 'ਚ ਰਹਿੰਦੇ ਸੀਗੇ। ਇਹਨਾਂ ਨੂੰ ਜਾਣੀ ਇਹਨਾਂ ਦਾ ਜੰਮਪਲ ਇਸੇ ਪਿੰਡ ਦਾ ਆ ਤੇ ਇਹਨਾਂ ਨੂੰ ਨਾ ਸਾਰੇ ਸਿੱਖਾਂ ਦਾ ਜੋ ਵੀ ਇੱਥੇ ਪਿੰਡ 'ਚ ਰਹਿੰਦੇ ਸੀਗੇ ਉੱਠ ਕੇ ਚਲੇ ਗਏ 47 ਦੇ ਹੱਲਿਆਂ ਤੋਂ ਬਾਅਦ। ਉਹ ਆਪਾਂ ਇਹਨਾਂ ਨੂੰ ਪੁੱਛਣਾ ਵੀ ਕਿਹੜੀਆਂ ਕਿਹੜੀਆਂ ਫੈਮਲੀਆਂ ਰਹਿੰਦੀਆਂ ਸੀਗੀਆਂ ਔਰ ਇਹਨਾਂ ਦੇ ਦੱਸਦੇ ਜਾਂਦੇ ਕਿ ਬਜ਼ੁਰਗਾਂ ਦੀ ਹੁਣ ਨਜ਼ਰ ਜਿਹੜੀ ਹੈ ਨਾ ਉਹ ਹੁਣ ਖਤਮ ਹੋ ਗਈ ਆ। ਤੇ ਇਹ ਵੀ ਅਸੀਂ ਬਦਕਿਸਮਤੀ ਹੀ ਕਵਾਂਗੇ ਕਿ ਬਜ਼ੁਰਗ ਕਦੇ ਵੀ ਆਪਣੀ ਬਣੀ ਹੋਈ ਫਿਲਮ ਨਹੀਂ ਆਪਣੀਆਂ ਅੱਖਾਂ ਨਾਲ ਦੇਖ ਸਕਣਗੇ। ਲੇਕਿਨ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ, ਇਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਰੂਬਰੂ ਕਰਨੀਆਂ ਔਰ ਇਹਨਾਂ ਨੇ ਇੱਕ ਲੰਬਾ ਅਰਸਾ ਆਪਣੀ ਜ਼ਿੰਦਗੀ ਦਾ ਗੁਜ਼ਾਰਿਆ ਉਹ ਤੁਹਾਡੇ ਨਾਲ ਅਸੀਂ ਸਾਰਾ ਸ਼ੇਅਰ ਕਰਨਾ। ਜੀ ਅਸਲਾਮ ਅਲੈਕੁਮ ਬਾਬਾ ਜੀ। ਬਾਬਾ ਜੀ ਤੁਹਾਡਾ ਨਾਂ ਤੇ ਇਸਮਾਈਲ ਆ, ਤੁਹਾਡੀ ਬਰਾਦਰੀ ਕਿਹੜੀ ਆ, ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਆ? ਸਾਡੇ ਬਜ਼ੁਰਗ ਦਾ ਮੁਹੰਮਦ ਬਾਦਸ਼ਾਹ ਨਾਮ, ਮੇਰੇ ਬਾਪ ਦਾ ਨਾਮ ਸੀ। ਅੱਛਾ, ਬਰਾਦਰੀ ਕਮਿਆਰ। ਰਹਿਮਾਨੀ। ਹਾਂਜੀ। ਅੱਛਾ ਜੀ। ਕਿੰਨੀ ਕੁ ਉਮਰ ਸੀ ਆਪਣੀ ਉਦੋਂ ਜਦੋਂ ਅਜਾੜੇ ਪਏ ਆ? ਉਦੋਂ ਮੈਂ 30-31 ਸਾਲ ਦਾ ਸੀ। ਅੱਛਾ, ਤਕੜੇ ਸੀ ਫੇ ਤਾਂ। ਤਕੜੇ ਜਵਾਨ ਜਣਾ ਸੀ। ਪੂਰਾ ਜਵਾਨ ਸੀ। ਵਿਆਹ ਹੋਇਆ ਸੀ? ਨਹੀਂ, ਸ਼ਾਦੀ ਨਹੀਂ ਹੋਈ। ਬਾਬਾ 31 ਸਾਲਾਂ ਦਾ ਵਿਆਹ ਹੋ ਹੀ ਜਾਂਦਾ? ਮੈਂ ਤਾਂ ਉਦੋਂ ਹੀ ਬਾਅਦ 3-4 ਸਾਲ ਹੋਇਆ। ਅੱਛਾ। ਮੰਗਿਆ ਇੱਕ ਥਾਂ ਹੋਇਆ ਸੀ ਹਾਂ, ਉਹ ਮਰ ਗਈ, ਫੇਰ ਇੱਕ ਥਾਂ ਮੰਗਿਆ ਉਹ ਵੀ ਮਰ ਗਈ। ਉਹ ਵੀ ਮਰ ਗਈ, ਜਿਹੜਾ ਤੀਆ ਥਾਂ ਸੀ ਉਹ ਮੁੱਕਰ ਗਏ ਉਹ ਮੁੱਕਰ ਗਏ। ਜਦ ਬਰਾਤੇ ਪਾਕਿਸਤਾਨ ਬਣ ਗਿਆ। ਅੱਛਾ, ਫੇਰ ਪਾਕਿਸਤਾਨ ਉਧਰੋਂ ਆਇਆ ਤੇ ਜੋ ਫੇਰ ਸ਼ਾਦੀ ਹੋਈ 4 ਸਾਲ ਨਹੀਂ 5 ਸਾਲ ਨਹੀਂ ਬਾਅਦ ਜੇ ਪਾਕਿਸਤਾਨ ਨਾਲ ਬਣਦਾ ਮੈਨੂੰ ਲੱਗਦਾ ਛੜੇ ਰਹਿਣਾ ਸੀ। ਨਹੀਂ ਛੜੇ ਨਹੀਂ ਰਹਿੰਦਾ ਸੀ। ਹਾਂ। ਵੈਸੇ ਬਹੁਤ ਦੋਵਾਂ ਦਾ ਰਾਹ ਲੈ ਕੇ ਇੱਕ ਮੁੱਕਰ ਗਏ। ਰੌਲਾ ਕੀ ਸੀ? ਰੌਲਾ ਨਹੀਂ, ਉਹ ਮਰਦੀਆਂ ਨਹੀਂ ਜਿਹੜੀਆਂ ਮਰੀਆਂ ਨਹੀਂ ਜਿਹੜੇ ਦਿੰਦੇ ਆ। ਯਾਨੀ ਇਹ ਆਪਣੇ ਨਾਲ ਇੱਕ ਗੱਲ ਲੱਗ ਗਈ ਵੀ ਬਾਬੇ ਨਾਲ ਜਿਹੜੀ ਮਨਸੂਬ ਹੁੰਦੀ ਉਹ ਅੱਲਾ ਨੂੰ ਪਿਆਰੀ ਹੋ ਜਾਂਦੀ ਆ। ਇਹ ਇੱਕ ਬੜਾ ਮਤਲਬ ਇੱਕ ਕੰਮ ਹੋ ਗਿਆ ਸੀ ਆਪਣੇ ਨਾਲ, ਹੈ ਹਾਂਜੀ, ਮਨਸੂਬ ਹੋ ਗਈ ਸੀ। ਹਾਂਜੀ। ਉੱਦਾਂ ਤਾਂ ਰਿਸ਼ਤੇ ਤਾਂ ਬਹੁਤ ਆਉਂਦੇ ਸੀ, ਰਿਸ਼ਤੇ ਬਹੁਤ ਆਉਂਦੇ ਸੀ। ਇੱਕ ਥੋੜਾ ਲੈਂਦੇ ਸੀ ਨਾ ਹੋਣੀ। ਹਾਂ, ਕਹਿੰਦੇ ਬਰਾਬਰ ਦਾ ਰਿਸ਼ਤਾ ਲੈਣਾ ਆਪਣੇ ਹਾਣੀਆਂ ਦਾ। ਮਤਲਬ ਛੋਟੇ ਰਿਸ਼ਤੇ ਮਿਲਦੇ ਪਹਿਲੇ ਪਾਕਿਸਤਾਨ ਜਦ ਬਣਿਆ ਉਸੇ ਸਾਲ ਅੱਬੇ ਉਹਨੇ ਕਹਿੰਦੇ ਜਿਹੜਾ ਮੈਂ ਛੋਟੇ ਰਿਸ਼ਤੇ ਨਹੀਂ ਲੈਣੇ ਕਿਸੇ ਤੋਂ ਵੀ। ਛੋਟੇ ਬਾਬਾ ਕਿੱਦਾਂ ਕਹਿੰਦੇ? ਛੋਟੇ ਏਦਾਂ ਵੀ ਜੋ ਹੁਣ ਭਾਂਜੇ ਭਤੀਜੇ ਲੱਗਦੇ ਹੁਣ ਬਰਾਦਰੀ ਦੇ ਵਿੱਚੋਂ ਹਾਂ, ਉਹ ਨਹੀਂ ਲੈਂਦੇ ਸੀ। ਹਾਂ, ਕਹਿੰਦੇ ਬਰਾਬਰ ਦਾ ਲੈਣਾ ਸੀ। ਅਸੀਂ ਆਪਣਾ ਜਿਹੜੇ ਸਾਡੇ ਬਰਾਬਰ ਦੇ ਆ ਉਹਨਾਂ ਉਦੋਂ ਤਾਂ ਤੁਸੀਂ ਮਾਸ਼ਾਅੱਲਾ ਸੋਹਣੇ ਸੁਨੱਖੇ ਵੀ ਹੋਣੇ ਆ। ਨੂੰ ਜਨਾਨ ਪੂਰਾ ਸੀ। ਹਾਂ। ਪਰਿਵਾਰ ਸੀਗਾ ਘੁਲਣੇ ਵਾਲਾ। ਅੱਛਾ, ਪਹਿਲਵਾਨੀ ਵੀ ਕਰਦੇ ਰਹੇ ਆ? ਆਹੋ, ਘੁਲਿਆ ਨਹੀਂ, ਉਹ ਤਾਂ 1-2 ਵਾਰੀ ਘੁਲਿਆ। ਅੱਛਾ, ਅੱਬੇ ਨੇ ਠਾਰਤਾ ਸੀਗਾ। ਉਹ ਕਿਉਂ ਬਈ? ਉਹ ਠਾਰਤਾ ਸੀਗਾ, ਲੰਮੇ ਪਿੰਡਾ ਸੀ, ਇੱਕ ਸ਼ੇਖਾਂ ਦਾ ਬੰਦਾ ਚੰਗਾ ਜਣਾ ਸੀਗਾ। ਹਾਂ, ਹਾਂ, ਮੇਰਾ ਕੰਮ ਸੀ ਦਾਲ ਦਾ। ਦਾਲ ਆ ਗਿਆ ਆਪਣਾ। ਦਾਲ ਆ ਕੇ ਉੱਚਾ ਲੰਮਾ ਸੀ। ਮੈਂ ਛੱਲਿਆ, ਕਹਿੰਦੇ ਇਹਦਾ ਨਹੀਂ ਢਿਆ। ਅੱਬੇ ਨੇ ਕਹਿੰਦੇ ਬਸ ਅਸੀਂ ਘੁਲਣੇ ਪੁੱਤੇ ਆ ਗਿਆ ਬਸ। ਅਸੀਂ ਮੰਨ ਲਿਆ ਪਰ ਸਾਡਾ ਮੁੰਡਾ ਹਾਰ ਗਿਆ ਬਸ।
ਹੋਰ ਦੱਸੋਗੇ ਪਰ ਆਖ ਪੁੱਤ ਘੋੜਨਾ ਹੀ ਛੱਡ ਦੇ। ਮੈਂ ਕਿਹਾ ਬਸ ਠੀਕ ਹੈ। ਆਖੇ ਤੇ ਲੜਾਈ ਦਾ ਘਰ ਇੱਦਾਂ ਦਾ ਕਰਨਾ ਘੋੜ ਅਸੀਂ ਅੱਬੇ ਹੁਣ ਆਪਣੇ ਦਾ ਕਹਿਣਾ ਨਹੀਂ ਸੀ ਕਦੀ ਮੋੜਿਆ ਨਹੀਂ ਜੋ ਕਹਿਣਾ ਉਹ ਕਰਨਾ। ਨਹੀਂ ਫਿਰ ਜਿਹੜਾ ਆਪਣਾ ਚੌਥੀ ਦਾ ਰਿਸ਼ਤਾ ਹੋਇਆ ਸੀਗਾ ਹਾਂਜੀ ਉਹ ਤਾਂ ਠੀਕ ਠਾਕ ਸਲਾਮਤ ਰਹੀ ਕਿ ਉਹ ਸ਼ਾਮ ਸਹੀ ਆ। ਉਹ ਤਾਂ ਮੇਰੇ ਬੱਚੇ ਹੈਗੇ ਸਾਰੇ ਹੁਣ ਉਹ ਹੀ ਚੱਲਦਾ ਜੀ ਇਹ ਮਗਰ ਹੋਇਆ ਉਧਰੋਂ ਆ ਕੇ। ਕੰਮ ਤਾਂ ਰੱਬੀ ਹੁੰਦਾ ਰਿਹਾ ਜੀ, ਇਹਦੇ ਵਿੱਚ ਤਾਂ ਕੋਈ ਐਸੀ ਗੱਲ ਨਹੀਂ, ਲੇਕਿਨ ਇਹ ਆ ਵੀ ਇੱਕ ਚੀਜ਼ ਆਪਣੇ ਨਾਲ ਫਿਰ ਜੁੜ ਗਈ। ਜਦ ਦੋ ਮਰ ਗਈਆਂ ਨਾ ਉਹ ਇੱਥੋਂ ਡਰ ਗਿਆ। ਫਿਰ ਆਪਣੇ ਵਿਆਹਿਆ ਸੀ ਮੁੰਡਾ ਜਿਹਨਾਂ ਦੀ ਧੀ ਮੁੜ ਕੇ ਧੀ ਉਹਦਾ ਆਪਣੀ ਜਵਾਈ ਸੀਗਾ, ਉਹਦੀ ਭੈਣ ਸੀਗੀ। ਵੈਸੇ ਚੌਥੀ ਵਾਰ ਵਾਲੇ ਨੇ ਵੀ ਉਹਦਾ ਕੁਰਬਾਨੀ ਦਿੱਤੀ ਹੈ ਵੀ ਬੰਦਾ ਤੇ ਇਸ ਮਾਮਲੇ 'ਚ ਬੜਾ ਮਸ਼ਹੂਰ ਹੋ ਗਿਆ ਆ। ਉਹ ਸਾਡੀ ਫੁੱਫੀ ਲੱਗਦੀ ਜਿਹੜੀ ਉਧਰੋਂ ਆਏ ਸੀਗੇ, ਅੱਛਾ ਉਧਰੋਂ ਆਇਆ ਜਦੋਂ ਸ਼ਾਦੀ ਉਦੋਂ ਹੋਈ ਆ। ਉਹ ਫੁੱਫੀ ਲੱਗਦੀ ਸੀ ਮੇਰੀ। ਅੱਛਾ ਬਾਬਾ, ਇਹ 30-31 ਸਾਲ ਤੁਹਾਡੀ ਉਮਰ ਸੀਗੀ ਤੇ ਕਿੱਦਾਂ ਆਪਣਾ ਫਿਰ ਤਾਂ ਤੁਸੀਂ ਜਿੰਨੇ ਵੀ ਇੱਥੇ ਸਿੱਖ ਰਹਿੰਦੇ ਸੀਗੇ ਸਾਰਿਆਂ ਨੂੰ ਜਾਣਦੇ ਹੋਣੇ ਆ। ਦੱਸੋ ਤਾਂ ਕਿਹੜੇ ਕਿਹੜੇ ਸੰਗੀ ਬੇਲੀ ਸੀ ਤੁਹਾਡੇ? ਮੈਂ ਜੀ ਆਪਣੇ ਨੇੜੇਨਮਾ ਹੈਗਾ ਨਾ ਗੋਜੇ ਦੇ ਕੋਲ ਹੈਗਾ ਕੀ ਚੀਜ਼? ਨੇੜੇਨਮਾ 99 ਹੈਗਾ ਉਹ 99 ਹਾਂ। ਉਹ ਜਿਹੜੇ ਦੋ ਹੀ ਪਿੰਡ ਆ ਨਾ ਲੈਣ ਦੇ ਪਾਲੇ ਪਾਸੇ ਆ, ਹਾਂ। ਇਹਨਾਂ ਪਿੰਡਾਂ 'ਚ ਵਿੱਚ ਬਰਤਨ ਆਪਣੇ ਤੇ 99 ਬਹੁਤ ਜਾਂਦੇ ਸੀਗੇ। ਅੱਛਾ, ਉਹ 99 ਬਹੁਤ ਜਾਂਦੇ ਸੀ। ਪੂਰਨ ਸੋ ਸੀ ਜੱਟ ਆਪਣੇ ਸਿੱਖ ਕੁੜੇ ਵੇਚਣ। ਆਹੋ ਅੱਛਾ, ਹਾਂਡੀਆਂ ਜਿਆਦਾ ਹੁੰਦੀਆਂ ਸਾਡੇ ਸਾਡੀਆਂ ਕੁਝੇ ਕਨਾਲੇ ਹਾਂਜੀ ਕਨਾਲੀਆਂ ਹੈ। ਹਾਂ ਬਸ ਏਦਾਂ। ਅੱਛਾ ਉਹ ਸਿੱਖ ਇੱਥੋਂ ਬੁਲਾ ਇੱਥੇ ਉਹਦੀ ਰਿਸ਼ਤੇਦਾਰੀ ਸੀਗੀ। ਪੂਰਨ ਸੋ ਸੀ ਉਹਦੇ ਨਾਲ। ਅੱਛਾ, ਉਹ ਫਿਰ ਬੁਲਾ ਕੇ ਮੁੰਡਿਆਂ ਨੂੰ ਸਾਡੇ ਭੇਜਿਆ ਕਰ, ਤੁਹਾਡੇ ਭਾਂਡੇ ਖਰੇ ਹੁੰਦੇ ਆ, ਉਹ ਤੇ ਮਾੜੇ ਭਾਂਡੇ ਸਾਡੇ ਵਾਲੇ। ਤੇ ਭਰਾ ਮੇਰੇ ਬੜੇ ਨੇ ਜਿਹੜੇ ਉੱਥੇ ਲੈਣ ਦੇ ਪਾਲੇ ਪਾਸੇ ਪਿੰਡ ਸੀ ਦੋ, ਉੱਥੇ ਚੱਲ ਜਾਣਾ। ਮੈਂ ਉਹ ਪੂਰਨ ਸਿੰਘ ਦੇ ਘਰ ਲਾਏ ਹੋਏ। ਕਾਤੇ ਵੇਚਣ ਜਾਂਦੇ ਹੁੰਦੇ ਸੀ ਖੋਤੇ? ਹਾਂ ਖੋਤਿਆਂ ਤੇ ਹੀ ਅੱਛਾ, ਏਦਾਂ। ਤੇ ਗਾਂਵ ਇੱਧਰ ਉਰੇ ਸਾਰੇ ਪਿੰਡਾਂ 'ਚ ਬੋਲਿਆ ਸੀ, ਸਾਰੇ 94 ਲੋਪੋ ਕੀ ਆਪਣੇ ਖਤਰਾਮਾ ਇਹ ਚਲੋ ਤੁਹਾਡਾ ਬਿਜ਼ਨਸ ਏਰੀਆ ਸੀ ਵੀ ਚੱਲ ਜਾਂਦੇ ਸੀ ਵੇਚਣ। ਸਾਰੇ ਦੂਰ ਦੂਰ ਜਾਂਦੇ ਸੀ। ਆਪਣੇ ਇਸ ਪਿੰਡ ਫਰਾਲੇ ਵਿੱਚ ਹਾਂਜੀ ਕਿਹੜੇ ਕਿਹੜੇ ਸਿੱਖ ਰਹਿੰਦੇ ਸੀਗੇ? ਇਹ ਸਿੱਖ ਜੀ ਹੁਣ ਜਦ ਪੁੱਛੂਗਾ ਫਿਰ ਪਤਾ ਲੱਗਣਗੇ ਤੁਹਾਨੂੰ। ਕਿਹੜੇ ਕਿਹੜੇ ਨਾਂ ਸੀ ਉਹਨਾਂ ਦੇ? ਨਾ ਹਾਂ, ਮੈਂ ਅੱਗੇ ਮੁੰਡੇ ਨੂੰ ਲਿਖਾਏ ਵੀ ਸੀਗੇ। ਤੁਸੀਂ ਹੁਣ ਵੀ ਦੱਸ ਦਿਓ। ਆ ਜਿਹੜਾ ਇੱਥੇ ਬੈਠੇ ਆ ਨਾ ਆਪਣੇ ਆ ਮੋਹਲੇ ਪਾਸੇ ਐਸੀ ਲੈਣ ਦੇ ਵਿੱਚ ਅੱਛਾ, ਇਹ ਨਾ ਗੋਗੀ ਤੇ ਸਰਦਾਰੀ ਸੀ, ਦੋ ਭਰਾ ਸੀ। ਅੱਛਾ, ਗੋਗੀ ਤਾਂ ਸਰਦਾਰੀ। ਹਾਂਜੀ ਤੇ ਉਹ ਕੋਲੇ ਗੋਠੂ ਤੇ ਘਾੜਿਆ ਖੂੰਜਾ। ਹਾਂਜੀ ਆ ਜਿੱਧਰ ਹੈਗਾ ਨਿਆਜ ਰਹਿੰਦਾ ਸੀਗਾ, ਆ ਬਾਸ਼ੀ ਹੋਣੀ ਰਹਿੰਦੇ ਸੀ। ਇਹ ਸਾਡਾ ਜਿਹੜਾ ਕੋਲ ਦਾ ਮਰਬਾ ਆ ਉਸ ਘਰ ਵਾਲੇ ਰਹਿੰਦੇ ਸੀ। ਚੰਨ ਸੌਂ ਸੀ ਇੱਕ ਨਾ ਦਾਰਾ ਸੀਗਾ, ਇੱਕ ਨਾ ਨਾਮ ਸੌਂ ਸੀ, ਇੱਕ ਨਾ ਜਾਗਰ ਸੌਂ ਸੀ। ਇਹ ਚਾਰ ਜਣੇ ਸੀਗੇ ਉਸ ਮਰਬੇ ਇੱਕ 'ਚ ਹੀ। ਉਹਦੇ ਨਾਲ ਇਹ ਮਰਬਾ ਹੋ ਰਿਹਾ। ਆ ਤੁਹਾਡੇ ਜੇ ਦੇਸ਼ ਮਰਬੇ 'ਚ ਆ ਰਹਿੰਦੇ ਮੁੰਡੇ ਆਪਣੇ ਆਹ ਮਰਬਾ ਪਿਆ ਹਨਾ ਇਹਨਾਂ ਦੇ ਅੱਬੇ ਨੂੰ ਕਹਿੰਦਾ ਨਾ ਪੋਤਾ ਕੁਤਬਦੀਨ ਦਾ ਮੈਂ ਉਹ ਫੰਗਿਆਂ ਦਾ ਮਰਬਾ ਸੌਂਦੇ ਸੀ। ਫੰਗਿਆਂ ਦਾ ਇਹ ਉਦੋਂ ਉਹਲੇ ਪਾਸੇ ਨਾਲ ਹੀ ਸੀ। ਇੱਕ ਝੰਡਿਆਂ ਦਾ ਮਰਬਾ ਸੀ ਨਾਲ ਹੀ, ਸਰਦਾਰ ਉਹਨਾਂ ਦੇ ਨਾਲ ਹੀ ਨਾ। ਉਹ ਹੁਣ ਬਸਤੀ ਵਿਖਦੀ ਆ, ਉਹ ਝੰਡੇ ਦਾ ਕਰਕੇ ਸੌਂਦੇ ਸੀ। ਇੱਕ ਗੁਲਾਬੀ ਜਿਹਾ ਦਾ ਮਾਈ ਗੁਲਾਬੀ ਮਸ਼ਹੂਰ ਸੀਗੀ। ਹਾਂ ਜਿਹੜਾ ਪੁਲੀ ਲੰਘਦੀ ਨਾ ਉਹਨੂੰ ਪਰੇ ਸੜਕ ਨੂੰ, ਉਹ ਸੜਕ ਦੇ ਉੱਤੇ ਆਈ ਐਸਾ ਆ। ਉਹ ਮਾਈ ਗੁਲਾਬੀ ਦਾ ਮਰਬਾ ਸੀਗਾ ਨਾ। ਉਹ ਮੁੰਡਾ ਇੱਕ ਦਾ ਹੀ ਜਾਣਦਾ ਸੀ, ਮੇਰੇ ਤੋਂ ਉਮਰ ਤੇ ਜ਼ਿਆਦਾ ਸੀ। ਜੀਰੀ ਸੀ ਨਾ ਉਹਦਾ, ਜੀਰੀ। ਹਾਂਜੀ ਏਦਾਂ ਸੀਗੇ ਉਹ ਹੌਲੀ ਹੌਲੀ ਆਈ ਜਾਂਦੇ ਬਣਾ। ਲੰਬੜਦਾਰ ਆਪਣੇ ਇਸ ਪਿੰਡ ਦੇ ਸਰਦਾਰਾਂ ਚੋਂ ਕਿਹੜੇ ਸੀਗੇ? ਗੁਰਮ ਸੋਂ ਲੰਬੜਦਾਰ ਗੁਰਮ ਸੋਂ ਸੀਗਾ। ਅੱਛਾ, ਹਾਂਜੀ ਗੁਰਮੁਖ ਸੋਂ ਤੇ ਉਹ ਕੋਈ ਲੰਬੜਦਾਰ ਸੀਗਾ। ਮੈਂ ਆਪਣੀ ਸੜਕ ਤੋਂ ਤੁਰਾਂ, ਇੱਕ ਸੀਗਾ ਸਰੈਣ ਸੋਂ ਸਾਡੇ ਕੋਲ, ਤੇ ਉਹ ਨਾਲ ਦਾ ਘਰ ਸੀ। ਉਹ ਤੇ ਮੈਨੂੰ ਕਿਸੇ ਬੱਚੇ ਦਾ ਕਿਸੇ ਦਾ ਵੀ ਨਾਂ ਆਉਂਦਾ। ਸਰੈਣ ਸਿੰਘ ਦੇ ਬਾਰੇ ਦੱਸੋ। ਉਹ ਸਰੈਣ ਸਿੰਘ ਦਾ ਇੱਕ ਸਰੈਣ ਸਿੰਘ ਕੱਲੇ ਦਾ ਨਾਂ ਆਉਂਦਾ। ਅੱਛਾ, ਬਾਕੀ ਉਹਦੇ ਮੁੰਡਿਆਂ ਨੇ ਭੁੱਲ ਗਏ। ਅਠਵਾਲ ਸੀਗੇ? ਹਾਂਜੀ ਅਠਵਾਲ ਸੀਗੇ? ਇਹ ਏਦਾਂ ਨਹੀਂ ਪਤਾ, ਇੱਕੋ ਪਿੰਡ ਦੇ ਸਾਰੇ ਪਿੱਛੇ ਫਰਾਲੇ ਤੇ ਜਾਣੇ। ਸਾਡੇ ਪਿੱਛੇ ਵੀ ਫਰਾਲਾ ਹੀ ਸੀਗਾ। ਇਹ ਵੀ ਉੱਥੋਂ ਉੱਠ ਕੇ ਆਇਆ ਪਿੱਛੋਂ ਫਰਾਲੇ ਪਹਿਲੇ। ਤੇ ਨਾਲ ਉਹਦੇ ਲਹਿੰਦੇ ਚੜ੍ਹਦੇ ਪਾਸੇ ਸੀਗਾ ਕਿਸ਼ਨਾ ਸੀਗਾ ਬੁੜਾ। ਉਹ ਹੋਇਆ ਉਹਦਾ ਪੇਸ਼ ਸੀ ਨਰੈਣ। ਉਹਨਾਂ 'ਚ ਕੋਈ ਵੀ ਨਹੀਂ ਸੀ ਵਿਆਹ। ਨਰੈਣ ਬੁੜਾ ਬਹੁਤ ਹੋ ਗਿਆ ਸੀਗਾ, ਸਿਆਣਾ ਹੋ ਗਿਆ, ਬਹੁਤ ਹੀ ਬੁੜਾ ਸੀ। 100 ਸਾਲ ਤੋਂ ਕਿੰਨੇ ਉੱਤੇ ਸੀ ਉਹ ਤਾਂ ਇੱਧਰ ਹੀ ਫਿਰ ਮਰ ਗਿਆ। ਤੇ ਜਿਹੜਾ ਉਹਦਾ ਪੁੱਤ ਸੀ ਉਹ ਵੀ ਸਵਾਰ ਕੇ ਬੁੜਾ ਹੋਇਆ ਸੀਗਾ। ਆਹ ਮਰਬਾ ਜਿਹੜਾ ਕੋਲ ਸਾਡੇ ਨਾਲ ਪੁਲੀ ਦੇ ਨਾਲ ਆ, ਉਹ ਮਰਬਾ ਸੀ ਇਹਨਾਂ ਦਾ ਹੁੰਦਾ। ਏਦਾਂ ਸੀ। ਅੱਛਾ ਜਿਹੜਾ ਬਘੇਲ ਸੋ ਕਹਿੰਦਾ ਆ, ਉਸੇ ਸੜਕ ਦੇ ਪਿੱਛੇ ਆਪਣੇ ਸਰੈਣ ਸਿੰਘ ਦੇ ਅਗਲੇ ਪਾਸੇ ਨੂੰ ਬਘੇਲ ਸਿੰਘ ਦੇ ਪੁੱਤ ਸੀਗੇ। ਉਹ ਬਘੇਲ ਸੋਗਾ ਉਹਦੇ ਪਿੱਛੇ ਸੀ। ਇੱਕ ਨਾ ਬੂਟਾ ਸੀਗਾ, ਇੱਕ ਨਾ ਫੁੰਮਣ ਸੀ। ਜਿਹੜਾ ਛੋਟਾ ਸੀ ਉਹ ਵਿਆਹਿਆ ਸੀ। ਦੋ ਹੀ ਬੜੇ ਵਿਆਹੇ ਹੀ ਨਹੀਂ ਸੀ। ਉਹਨਾਂ ਦੀ ਭੈਣ ਜਿਹੜੀ ਸੀ ਉਹ ਵਿਆਹੀ ਸੀਗੀ ਚਪਾਲ ਠੀਕਰੀ ਵਾਲੇ ਵੱਲ, ਉੱਥੇ ਵਿਆਹੀ ਸੀ। ਏਦਾਂ
ਬਾਬਾ ਅੱਗੇ ਛੜੇ ਕਿਉਂ ਰੱਖ ਲੈਂਦੇ ਸੀ ਬੰਦੇ, ਵਿਆਹਦੇ ਕਿਉਂ ਨਹੀਂ ਸੀਗੇ? ਲੱਭਦੇ ਨਹੀਂ ਸੀ ਰਿਸ਼ਤੇ, ਕੁੜੀਆਂ ਥੋੜੀਆਂ ਹੋਣੀਆਂ ਨਾ ਨਹੀਂ ਰਿਸ਼ਤੇ ਲੱਭਦੇ ਨਹੀਂ ਸੀ। ਉਦੋਂ, ਫਿਰ ਡਿਮਾਂਡ ਕੀ ਹੁੰਦੀ ਵੀ ਸਾਨੂੰ ਕਿੱਦਾਂ ਦਾ ਰਿਸ਼ਤਾ ਲੱਭੇ? ਹਾਂ ਇਹੋ ਨਹੀਂ ਜਿਹੀ ਬਸ ਮਤਲਬ ਸੀਗੀ ਗੱਲਬਾਤ। ਇੱਕ ਥੋੜ੍ਹੇ ਰਹਿੰਦੇ ਸੀਗੇ, ਇੱਕ ਚੁੱਪ ਕੀਤੇ ਆਲੇ ਚੁੱਪ ਕੀਤੇ ਸੀਗੇ। ਹੂੰ, ਉਹ ਦੋ ਹੀ ਭਰਾ ਸੀ, ਬੜਾ ਵਿਆਹ ਸੀ, ਛੋਟਾ ਵਿਆਹ ਨਹੀਂ। ਹੂੰ, ਉਹ ਇੱਥੇ ਜਦੋਂ ਗਏ ਉੱਜੜ ਕੇ, ਉਹ ਮੈਨੂੰ ਮੇਰਾ 60 ਸਾਲ ਦਾ ਹੋਇਆ ਹੋਣਾ, ਅੱਛਾ ਛੜਾ ਹੀ ਸੀਗਾ। ਛੜਾ ਹੀ ਸੀ। ਉਹਨਾਂ ਆਪਣੇ ਬੜੇ ਭਰਾ ਦੀ ਵੀ ਇਹ ਤਾਂ ਬਾਲਾ ਸਿੱਟੇ ਉਤੋਂ, ਉਹ ਸੱਚ ਲਗਾ ਉਹ ਵੀ ਮਰ ਗਈ, ਓਏ ਹੋਏ। ਦੋ ਹੀ ਪਤੇ ਹੋ ਉਹ ਗਏ। ਬਰਾਬਰ ਹੋ ਗਏ, ਫਿਰ ਉਹਨੂੰ ਕੋਈ ਨਹੀਂ ਜਰੀ ਗਈ ਹੋਣੀ ਹੈ ਹੈਂ? ਬਾਲਾ ਜਾਣ ਕੇ ਮਾਰਿਆ ਕਿ ਪਰ ਸਬੱਬੀ ਲੱਗ ਗਿਆ? ਦੁਨੀਆ ਤੇ ਜਾਣ ਕੇ ਕਹਿੰਦੇ ਮਾਰਿਆ। ਅੱਛਾ, ਦੁਨੀਆ ਕਹਿੰਦੀ ਜਾਣ ਕੇ ਮਾਰਿਆ। ਆਹੋ ਐਵੇਂ ਹੁਣ ਅਸੀਂ ਕਿਉਂ ਕਹੀਏ? ਉਹਦੇ ਸਾਹਮਣੇ ਕਰਦੇ ਹੋਣੇ ਨਾ ਵੀ ਹਾਂ। ਹਾਸੀਆਂ ਖੇਡੀਆਂ, ਉਹਨੇ ਕਿ ਨਹੀਂ ਵੀ ਮੈਂ ਨੀ ਤੈਨੂੰ ਆਪਣੇ ਵਰਗਾ ਕਰ ਲੈਣਾ, ਇਦਾਂ ਹੀ ਹੋਣਾ। ਬਾਗ ਮੱਲਾ ਜਾਣਦਾ ਕੀ ਕਹਿ ਸਕਦੇ ਆ। ਉਹਨਾਂ ਨੇ ਚੁੱਪ ਕੀਤੇ ਸੀਗੇ, ਅੱਛਾ, ਦੋ ਹੀ ਚੁੱਪ ਭਰਾ ਕੀਤੇ ਸੀ। ਕਹਿੰਦੇ ਸੀ, ਹੈਂ? ਚੁੱਪ ਕੀਤੇ ਕਹਿੰਦੇ ਹੁੰਦੇ ਸੀ। ਆਹੋ ਆਲ ਸੀ ਉਹਨਾਂ ਦੀ ਉਹਨਾਂ ਚੁੱਪ ਦੀ ਆਲੇ ਸੀ ਵੀ ਚੁੱਪ ਕੀਤੇ ਕਰਕੇ ਚੁੱਪ ਕੀਤੇ। ਕੰਮ ਕਰੀ ਜਾਂਦੇ ਆ। ਹਾਂਜੀ। ਠੀਕ ਆ। ਉਹਨਾਂ ਦੇ ਕੋਲ ਇੱਕ ਚੰਨ ਸੋ ਹੁੰਦਾ ਸੀਗਾ, ਚੰਨਣ ਸੌ ਉਹਨੂੰ ਉਹ ਗਾਜੀਆਂ ਦੇ ਕਰਕੇ ਸਾਦੇ ਸੀ, ਗਾਜੀਆਂ ਦਾ। ਗਾਜੀਆਂ ਦਾ। ਹਾਂਜੀ, ਚੰਨ ਸੋ ਗਾਜੀਆਂ ਦਾ। ਹੂੰ। ਇੱਕ ਆਲ ਸੀਗੀ ਟੋਬੇ ਫੂਕਾਂ ਦਾ, ਜਿੱਥੇ ਕਯੂਮ ਹੋਣੀ ਰਹਿੰਦੇ ਆ। ਟੋਬੇ ਫੂਕਣ। ਹਾਂ ਟੋਬੇ ਫੂਕ ਅੱਛਾ, ਆਲ ਸੀ, ਉਹ ਵੀ ਉਹ ਵੀ ਆਲ ਸੀ। ਆਲ ਸੀ। ਹਾਂ ਹਾਂ। ਅੱਜ ਤੱਕ ਕਯੂਮ ਸਾਡਾ ਲੰਮੇ ਰਹਿੰਦਾ ਲੰਬੜਦਾਰ ਹੁਣ, ਇਹ ਉਸ ਘਰ 'ਚ ਰਹਿੰਦੇ ਸੀ ਟੋਬੇ ਫੂਕਾਂ ਦੇ। ਤੇ ਬਾਬਾ ਟੋਬੇ ਫੂਕ ਕਿਉਂ ਕਹਿੰਦੇ ਸੀਗੇ? ਆਲ ਕਿਸੇ ਗੱਲ ਤੋਂ ਪੈਂਦੀ ਆ, ਹਾਂਜੀ, ਨਹੀਂ ਆਲੇ ਭਾਈ ਪਈ ਪਿੱਛੋਂ ਹੀ ਚੱਲੀ ਆਉਂਦੀ। ਪਿੱਛੋਂ ਚੱਲਦੀ ਆ। ਇੱਕ ਗੰਜਿਆਂ ਦੇ ਕਹਿੰਦੇ ਸੀਗੇ, ਅੱਛਾ, ਉਹ ਉਹ ਬੰਦੇ ਹੋਣੇ ਆ। ਨਹੀਂ ਗੰਜਾ ਵੀ ਕੋਈ ਸੀ, ਹਾਂ। ਪਿੱਛੇ ਹੋਊਗੇ, ਆਲੇ ਸੀਗੀ ਉਹਨਾਂ ਦੀ, ਹੂੰ। ਏਦਾਂ ਸੀ। ਅੱਛਾ। ਹੋਰ ਵੀ ਅੱਲਾਂ ਦੱਸ ਦਿਓ ਕਿਹੜੀਆਂ ਕਿਹੜੀਆਂ ਹਾਂਜੀ, ਸੀਗੀਆਂ? ਹੋਰ ਇੱਕ ਮੰਗਲ ਸੋਹ ਸੀਗਾ, ਹੂੰ। ਉਹਦੇ ਪੁੱਤ ਦੋ ਸੀ, ਗੱਡਾ ਬਹੁਤ ਰਹਿੰਦੇ ਸੀ, ਬੜੇ ਜਵਾਨ ਸੀ, ਕੱਲਾ ਕੱਲਾ ਬੋਰੀ ਚੱਕ ਕੇ ਲੈਂਦਾ ਸੀ ਵਾਹ, ਆਪੇ। ਵਾਹ। ਬੋਰੀ ਤੇ ਬੋਰੀ ਰੱਖੀ ਜਾਣੀ, ਆਪਣਾ ਆਪਣਾ ਗੱਡਾ ਲੱਦਣਾ, ਸ਼ਹਿਰ ਲੈ ਕੇ ਜਾਣੇ ਫੈਸਲਾਬਾਦ। ਤੋਰ ਮੈਂ ਦੋ ਹੀ ਪੁੱਤ। ਉਹ ਮੰਗਲ ਸੋਹ ਸੀ, ਉਹ ਮਰੱਬਾ ਸੀ। ਤੇ ਤੈਨੂੰ ਤਾਂ ਹੁਣ ਪਤਾ ਨਹੀਂ, ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਵਾ, ਤੁਹਾਨੂੰ ਨਹੀਂ ਪਤਾ। ਅੱਛਾ, ਇੱਕ ਹੋਰ ਸੀਗਾ, ਇੱਕ ਨੂੰ ਡਿਪਟੀ ਹਰਨਾਮ ਸਿੰਘ ਸਾਦੇ ਸੀ, ਉਹਦਾ ਵੀ ਇੱਕੋ ਪੁੱਤ ਸੀਗਾ, ਨਾਮ ਸਿਓ ਹੋਣਾ। ਹਰਨਾਮ ਸਿੰਘ। ਇੱਕੋ ਪੁੱਤ ਉਹਦਾ ਸੀ, ਉਹਦੇ ਕੋਲ ਸਾਫ ਤਾਂ ਮਰੱਬਾ ਸੀ। ਅੱਛਾ, ਡਿਪਟੀ ਹਰਨਾਮ ਸਿੰਘ ਵੀ ਇੱਕ ਸੀਗਾ। ਇੱਕੋ ਹੀ ਉਹਦਾ ਪੁੱਤ ਸੀ, ਅੱਛਾ, ਉਹਦਾ ਮੇਰਾ ਸਾਫ ਤਾਂ ਮਰੱਬਾ ਪਿੰਡ ਦੇ ਨਾਲ ਹੀ, ਹਾਂ। ਸਾਡੇ ਇੱਥੇ ਪਿੰਡ ਦੇ ਨਾਲ ਹੀ, ਆਈ ਸੀ। ਨੇ ਪਿੰਡ ਦੇ ਨਾਲ ਹੀ ਲਹਿੰਦੇ ਪਾਸੇ। ਅੱਛਾ, ਤੇ ਉਹ ਹੌਲੀ ਹੌਲੀ ਨਾ ਆਉਂਦੇ ਹਨ ਨਾ ਕਿ ਕੋਈ ਨਹੀਂ, ਕਰ ਲਓ, ਜ਼ਿਆਦਾ ਆਪਾਂ ਨੂੰ ਕਿਹੜੀ ਕਾਹਲੀ ਆ। ਵਕਤ ਹੋ ਗਿਆ ਜਾਰੇ ਬਹੁਤ ਅੱਛਾ ਗਾਂ ਸੀ ਸਾਡੇ ਕੋਲ ਇੱਕ ਘਰ। ਅੱਛਾ, ਉਹਨੇ ਇੱਕ ਨਾ ਸਬਾਨ ਆਪਣੇ ਬਤਨਾ ਸੀਗਾ, ਬਦਨਾਮ। ਇੱਕ ਨਾ ਸਬਾਨ ਸੋ ਸੀ, ਦੋ ਹੀ ਭਰਾ ਸੀ ਤੇ ਸੀਗੇ। ਉਹਨਾਂ ਬਾਪ ਨਾਲ ਪ੍ਰਤਾਪ ਸੋ ਸੀਗਾ, ਉਹ ਸਾਡੇ ਕੋਲ ਹੀ ਘਰ ਸੀਗਾ, ਬੱਲੇ ਬੱਲੇ ਬੱਲੇ। ਅੱਛਾ, ਨਾਲ ਹੀ ਸਾਡੇ ਕੋਲ ਹੀ। ਸਾਡਾ ਬੂਆ ਵੀ ਹੋਣੇ ਹੁੰਦਾ, ਹੁਣ ਨਹੀਂ ਬੂਆ, ਹੁਣ ਤਾਂ ਬਾਹਰ ਨੂੰ ਹੋਣਾ ਬੂਆ ਸਾਡਾ ਸੀਗਾ ਪਹਿਲਾਂ। ਯਾਨੀ ਜਿਹੜਾ ਪਹਿਲਾ ਬੂਆ ਸੀ ਉਹਨਾਂ ਦੇ ਘਰਾਂ ਨੂੰ ਸੀ, ਉਹਨੂੰ ਹੁੰਦਾ ਅੱਛਾ। ਬਾਹਰ ਸੜਕ ਵਿਹਲੀ ਹੁੰਦੀ ਸੀ। ਹੁਣ ਤਾਂ ਹੈ ਹੀ ਨਹੀਂ ਕਿਤੇ ਵਿਹਲੀ ਬਾਹਰ ਨੂੰ ਸੜਕਾਂ ਕੱਢਦੇ ਨਹੀਂ ਸੀ ਬੂਏ ਨੇ। ਉਦੋਂ ਆਬਾਦੀ ਘੱਟ ਸੀ ਨਾ ਬਾਬਾ ਹੈ ਜੀ। ਨਹੀਂ ਸੀ ਬਾਦੀ, ਬਿਲਕੁਲ ਹੀ ਹੈ ਨਹੀਂ ਸੀ। ਜਿਹੜਾ ਸਕੂਲ ਸੀ ਸਾਡੇ ਘਰ ਦੇ ਸਾਹਮਣੇ, ਆ ਜਿਹੜਾ ਸਕੂਲ ਸੀਗਾ ਸਿੱਖਾਂ ਦਾ, ਆ ਸਾਡੇ ਘਰ ਦੇ ਸਾਹਮਣੇ ਸੀ। ਸਕੂਲ ਤਾਂ ਹੈ ਹੀ ਕਨਾਲ ਨਹੀਂ, ਆ ਜਿਹੜਾ ਨਿਆਜ਼ ਨੇ ਲਿਆ ਸੀ। ਪਹਿਲਾਂ ਸਕੂਲ ਹੈ ਹੀ ਕੋਈ ਨਹੀਂ ਸੀ। ਅੱਛਾ, ਪਾਕਿਸਤਾਨ ਤੋਂ ਪਹਿਲਾਂ ਸਕੂਲ ਨਹੀਂ ਕੋਈ ਵੀ ਇੱਥੇ ਸੀ। ਬਾਅਦ ਚ ਬਣਿਆ ਇਹ। ਇਹ ਬਾਅਦ 'ਚ ਬਹੁਤ ਚਿਰ ਨਹੀਂ ਪਿੱਛੋਂ ਬਣਿਆ ਬਣੇ। ਸਿੱਖਾਂ ਦਾ ਸੀ ਇਹ ਬਾਬਾ। ਨਹੀਂ ਜੀ, ਸਕੂਲ ਹੈ ਬਾਬਾ ਹੀ ਜੀ, ਜਿਹੜੇ ਸਿੱਖ ਇੱਥੇ ਆਪਸ ਵਿੱਚ ਰਹਿੰਦੇ ਸੀਗੇ, ਪੂਰਾ ਪਿੰਡ ਸਿੱਖਾਂ ਦਾ ਹਾਂਜੀ, ਸੀਗਾ। ਉਹ ਇੱਕੋ ਪਿੰਡ ਦੇ ਸੀ ਪਿੱਛੋਂ। ਅੱਛਾ, ਇੱਕੋ ਪਿੰਡ ਦੇ ਸੀ, ਪਰ ਉਹਨਾਂ ਦੀ ਆਪਸ ਵਿੱਚ ਲਾਗ ਡਾਟ ਤਾਂ ਹੈ ਨਹੀਂ ਸੀ ਇੱਕ ਨਹੀਂ ਦੂਜੇ ਨਾਲ? ਨਹੀਂ, ਪਿਆਰ ਮੁਹੱਬਤ ਨਾਲ ਪਿਆਰ ਰਹਿੰਦੇ ਮੁਹੱਬਤ ਨਾਲ ਸੀ। ਸੀ? ਅੱਛਾ, ਉਹਨਾਂ ਦੀ ਇੱਕੋ ਕੋਈ ਵਾਕਿਆ ਸੁਣਾਓ, ਕਿਹਦੀ ਕੋਈ ਲੜਾਈ ਹੋਈ ਹੋਵੇ ਜਾਂ ਕੋਈ ਨਹੀਂ, ਇਹਨਾਂ ਦੀ ਆਪਸ ਵਿੱਚ ਲੜਾਈ ਨਹੀਂ ਹੋਈ, ਹਾਂ, ਰਿਸ਼ਤਿਆਂ ਤੋਂ ਹੋਈ ਸੀ ਇੱਕ ਵਾਰੀ। ਹਾਂ, ਉਹ ਦੱਸੋ। ਉਹ ਇਦਾਂ ਹੋਈ ਸੀਗੀ, ਸਾਡੇ ਗੁਆਂਢ ਸੀਗੇ 3-4 ਘਰ, ਹੂੰ। ਉਹਨਾਂ ਨੇ ਰਿਸ਼ਤੇ ਕਰਤੇ। ਅੱਛਾ, ਉਹਨਾਂ ਨੇ ਰਿਸ਼ਤੇ ਕਰਤੇ ਤਾਂ ਇੱਕ ਉਹਨਾਂ ਦੇ ਪਿੱਛੋਂ ਕਿਸੇ ਨੇ ਕਹਿ ਦਿੱਤਾ ਵੀ ਫਰਾਲੇ ਤੇ ਚੱਲੀਏ, ਝੋਟੇ ਸਿਰ ਨੂੰ ਬੰਨ ਕੇ ਸਿਰੇ ਤੇ ਕੁੜੀ ਲੈ ਆਈਏ। ਖਿਲਰ ਗਈ ਗੱਲ, ਉਹ ਮਾੜੀ ਗੱਲ ਕੀਤੀ ਨਾ। ਮਾੜੀ ਗੱਲ ਬਹੁਤ ਹੋਈ। ਹੁਣ ਉਹ ਕਹਿੰਦੇ ਕਹਿੰਦੇ ਆ ਵੀ ਫਰਾਲਾ ਉਹ ਪਿੰਡ ਆ ਜਿੱਥੇ ਅਗਰ ਝੋਟਾ ਵੀ ਭੇਜਦੀ ਤਾਂ ਉਹਲੇ ਵਿਆਹ ਕੇ ਭੇਜ ਦਿੰਦੇ ਨੇ। ਪਿਆਜ ਭੇਜਦੀ। ਅੱਛਾ ਗੱਲ ਕੀਤੀ। ਅੱਛਾ, ਉਹ ਏਦਾਂ ਉਹ ਫਿਰ ਉਹ ਹੁਣ ਕਹਿਣ ਫਿਰ ਅਸੀਂ ਕਰੀਏ ਕੀ, ਅਸੀਂ ਦਿੱਤੀਆਂ ਧੀਆਂ, ਹੁਣ ਅਸੀਂ ਧੀਆਂ ਦਿੰਦੇ ਤਾਂ ਵੀ ਮਰਦੇ ਆ, ਛਡਾਉਨੇ ਆ। ਹੈਂ, ਉਹਨਾਂ ਨੇ ਬਾਈਕਾਟ ਕਰਤਾ, ਬੱਚਿਆਣੀਆਂ ਨਹੀਂ ਹੋ ਗਈਆਂ। ਬਾਈਕਾਟ ਕਰ ਲਿਆ ਵੀ ਅਸੀਂ ਜੇ ਤੁਸੀਂ ਉਹਨਾਂ ਦੇ ਮਿਲਣਾ ਉਹਨਾਂ ਨਾਲ ਤੇ ਅਸੀਂ ਤੁਹਾਨੂੰ ਮਿਲਣਾ ਨਹੀਂ। ਉੱਦਾਂ ਨਹੀਂ ਲੜਾਈ ਲੜੂਈ ਕੋਈ ਨਹੀਂ, ਬਸ ਉੱਦਾਂ ਹੀ ਬਰਾਦਰੀ ਆਪਸ ਵਿੱਚ ਹੀ ਵੀ ਅਸੀਂ ਤੁਹਾਨੂੰ ਮਿਲਣਾ। 3-4 ਘਰ ਸੀ ਇੱਦਾਂ। ਹਾਂਜੀ, ਸੁਲਾ ਨਹੀਂ ਕਰਾਈ ਕਿਸੇ ਨੇ? ਨਹੀਂ ਉਹ ਹੁੰਦੀ ਨਹੀਂ ਸੀ, ਉਹ ਛਡਾਉਣ ਤਾਂ ਹੀ ਸੁਲਾ ਹੋਵੇ। ਹੁਣ ਗਲਤੀ ਕੀਤੀ ਬਹੁਤ, ਬੰਦੇ ਮੋਟੀ ਉਹ ਗੱਲ ਹੀ ਮਾੜੀ ਕੀਤੀ ਹੈ। ਥੋੜੀ ਨਹੀਂ, ਬਹੁਤ ਜ਼ਿਆਦਾ ਮਾੜੀ ਕੀਤੀ ਉਹ, ਥੋੜੀ ਨਹੀਂ ਮਾੜੀ ਕੀਤੀ, ਜ਼ਿਆਦਾ ਕੀਤੀ। ਉਹ ਜਿਹਦਾ ਕਹਿੰਦਾ ਛੋਲ ਜਾ ਕੇ ਛੋਲ ਨਹੀਂ ਸੀ ਨਾ ਬਣਦਾ, ਉਹ ਬਰਾਦਰੀਆਂ 'ਚ ਹੁੰਦਾ। ਪਿੱਛੇ ਗਏ, ਪਿੱਛੋਂ ਫਰਾਏ ਦੇ ਸੀਗੇ, ਅਸੀਂ ਵੀ ਉੱਥੇ ਦੇ ਸੀ। ਅੱਛਾ, ਕੋਈ ਹੋਰ ਵਾਕਿਆ ਜਿਹੜਾ ਉਸ ਵਕਤ ਤੁਹਾਡੀ 31 ਸਾਲ ਦੀ ਉਮਰ ਸੀ, ਬੜੀਆਂ ਚੀਜ਼ਾਂ ਦੇਖੀਆਂ ਹਾਂ ਹੋਣਗੀਆਂ, ਬਹੁਤ ਹੀ ਸਾਰੇ ਕੋਈ ਦੂਰ ਦੱਸੋ ਦੂਰ। ਮਾੜੀਆਂ ਚੇਤੇ ਕਰਕੇ।
ਹੋਰ ਹੁਣ ਇਹਦਾ ਚੇਤਾ ਭੁੱਲੀ ਜਾਂਦਾ 75 ਸਾਲ ਤਾਂ ਹੋ ਗਿਆ ਜ਼ਿਆਦਾ ਬੈਠੇ ਕੋਈ ਨਹੀਂ ਕਰ ਲੋ ਯਾਦ ਅਸੀਂ ਹਾਂਜੀ ਬੈਠੇ ਆ, ਬਸ ਉਹ ਠੀਕ ਹੈ ਉੱਥੇ ਜਾਣਾ। ਹਾਂਜੀ ਬਸ ਉਹਦਾ ਨਾਂ ਪੁੱਛਿਆ ਪਿੰਡ ਦੇ ਹੌਲੀ ਹੌਲੀ ਆਈ ਜਾਣਗੇ ਯਾਦ ਅੱਛਾ ਬੰਦਿਆਂ ਦੇ ਉਹ ਤਾਂ ਕਿ ਸਬੰਧ ਸੋਤਾ ਬਤਾਂ ਦਿਖਾਏ ਇਹ ਇੱਕ ਗੱਡੀ ਆਉਂਦਾ ਸੀ ਆਪਣੇ ਇਹ ਤਕੜੇ ਸੀਗੇ ਸਿੱਖ ਨਾ ਆਹੋ ਤਕੜੇ ਹਾਂ ਜ਼ਮੀਨ ਜਾਇਦਾਦ ਵਾਲੇ ਮਰਬਾ ਸਾਰਿਆਂ ਕੁਝ ਅੱਛਾ ਅੱਛਾ ਉਹ ਜਿਹੜੇ ਪੁੱਤ ਜਾਂਦੇ ਸੀ ਉਹਨਾਂ ਕੋਲ ਖੇਤ ਵੰਡ ਹੋਏ ਸੀਗੇ ਉਹ ਤਾਂ ਮਰਬਾ ਹੀ ਸਾਰਿਆਂ ਕੋਲ ਆਪਣਾ ਕਾਰੋਬਾਰ ਭਾਂਡੇ ਬਣਾਉਣ ਦਾ ਸੀਗਾ ਨਾ ਭਾਂਡੇ ਬਣਾਉਂਦੇ ਅਸੀਂ ਸਾਨੂੰ ਜ਼ਮੀਨ ਲੈਂਦੇ ਨਹੀਂ ਸੀ ਆਪਾਂ ਫਿਰ ਇਹ ਮਤਲਬ ਆਵੀ ਦਾ ਹੀ ਕੰਮ ਕਰਦੇ ਸੀਗੇ ਹਾਂ ਵੀ ਤੇ ਘੜੇ ਬਣਾਉਂਦੇ ਸੀ ਹਾਂ ਸਾਰੇ ਭਾਂਡੇ ਸਾਰੇ ਭਾਂਡੇ ਸਾਰੇ ਕੋਈ ਵੀ ਨਹੀਂ ਇੱਕ ਪੇ ਨਹੀਂ ਆਉਂਦਾ ਮੈਂ ਆਪ ਹੱਥੀਂ ਇਹ ਤਾਂ ਬਣਾਇਆ ਸਾਰਾ ਜਿੰਨਾ ਵੀ ਪਿੰਡ ਵਸਦਾ ਸੀ ਉਹ ਤੁਹਾਡੇ ਕੋਲੇ ਲੈਂਦਾ ਹਾਂ ਲੈਂਦਾ ਸੀ ਸਾਰੇ ਯਾਨੀ ਕਨਾਲੀਆਂ ਤੁਹਾਡੀਆਂ ਬਣੀਆਂ ਹੋਈਆਂ ਸਭ ਲੋਕਾਂ ਦੇ ਘਰਾਂ 'ਚ ਹੋਣੀਆਂ ਸਾਰੇ ਭਾਂਡੇ ਦੇਸੀ ਸਾਰਾ ਕੁਝ ਆਹ ਤਾਂ ਦੁਆ ਮਾਲ ਤਾਂ ਹੋਰ ਹੁੰਦੇ ਨਹੀਂ ਸੀ ਪਲਾਸਟਿਕ ਬਲੋਕ ਕੋਈ ਵੀ ਨਹੀਂ ਸੀ ਇਹਨਾਂ ਚੀਜ਼ਾਂ ਨਹੀਂ ਸੀ ਬਰਤਨ ਜਿੱਦਾਂ ਚ ਰਹੇ ਨਾ ਬਰਤਨ ਭਾਂਡੇ ਉਹਨਾਂ ਤੇ ਬਿਮਾਰੀਆਂ ਵੀ ਨਹੀਂ ਆਈਆਂ ਹਾਂ ਅੱਛਾ ਬਾਬਾ ਜੀ ਤੁਹਾਡੇ 3 ਵਾਰੀ ਰਿਸ਼ਤਾ ਟੁੱਟ ਕੇ ਜਾਨੀ ਜਦੋਂ 2 ਮਰ ਗਈਆਂ ਇੱਕ ਨੇ ਨਾ ਕਰਤੀ ਚੌਥੀ ਜਗ੍ਹਾ ਹੋਇਆ ਹਾਂਜੀ ਉਹਦਾ ਇਲਾਕੇ 'ਚ ਤਾਂ ਫਿਰ ਆਪਣੀ ਬੱਲੇ ਬੱਲੇ ਹੋ ਗਈ ਹੋਣੀ ਵੀ ਆ ਬੰਦੇ ਤੋਂ ਬਚੋ ਵੀ ਨਹੀਂ ਹਾਂ ਇਦਾਂ ਨਹੀਂ ਉਹ ਸਭ ਜਿਹੜਾ ਮੁੱਕਰਿਆ ਨਾ ਹਾਂ ਉਹ ਤਾਂ ਆਪਣੇ ਵਿਆਹ ਸੀਗਾ ਅੱਛਾ ਭੈਣ ਜੀ ਮੇਰੀ ਸਖੀ ਉਹਦੇ ਬੜੀ ਉਹਦੇ ਘਰ ਉਹ ਕਿਉਂ ਮੁੱਕਰ ਗਿਆ ਐਸੇ ਕੰਮ ਤੋਂ ਅੱਗੇ 2 ਮਰ ਗਈਆਂ ਕਹਿੰਦੇ ਬੰਦੇ ਖਾਂਦਾ ਹਾਂ ਦੇ ਗੱਲ ਹੈ ਆਹੋ ਕਾਰੀ ਮਰ ਗਿਆ ਵੇ ਆਹੋ ਇਹ ਮੇਰੇ ਗੇਟ 'ਚ ਨਹੀਂ ਜਾਂਦਾ ਹੁੰਦਾ ਅੱਛਾ ਕੌਣ ਸਾਡੇ ਕੋਲ ਸੀਗਾ 6 ਆਪਣੇ ਬਗੇਲ ਸੋਂ ਅੱਛਾ ਉਹਦੇ ਬੂਟ ਇੱਕ ਤਾਂ ਬੜਾ ਬੂਟਾ ਸੀਗਾ ਅੱਛਾ ਬਚਾ ਉਹਨੂੰ ਛੋਟੇ ਨਾਲ ਫੁੰਮਣ ਸੀਗਾ ਉਦੋਂ ਛੋਟਾ ਨੰਜੂ ਸੀ ਛੋਟਾ ਵਿਆਹ ਸੀਗਾ ਬੜੇ 2 ਹੀ ਨਹੀਂ ਸੀ ਵਿਆਹ ਉਹ ਬਗੇਲ ਸਿੰਘ ਉਹਨਾਂ ਮੈਂ ਕਹਿੰਦਾ ਹਰ ਘਰ 'ਚ 1-2 ਛੜੇ ਰੱਖਦੇ ਸੀਗੇ ਹਾਂਜੀ ਨਹੀਂ ਰੱਖਣੇ ਕੀ ਰਹਿੰਦੇ ਮੱਲੋ ਮੱਲ ਰਹਿੰਦੇ ਸੀ ਮੱਲੋ ਮੱਲੀ ਰਹਿ ਜਾਂਦੇ ਲੱਭਦੇ ਨਹੀਂ ਸੀ ਭਰਜਾਈਆਂ ਵਿਆਹ ਘੁੰਡ ਕਰਕੇ ਉਹਨਾਂ ਕੋਲ ਲੰਘਦੀਆਂ ਆਉਣੀਆਂ ਸਾਰਾ ਸਾਰਾ ਦਿਨ ਹਾਂਜੀ ਇਦਾਂ ਹੀ ਆ। ਅੱਛਾ ਇਹ ਖਾਨਦਾਨ ਦੇ ਹੋਰ ਬੰਦਿਆਂ ਦੇ ਨਾਂ ਦੱਸੋ ਕਿਹੜੇ ਕਿਹੜੇ ਸੀਗੇ ਹਾਂਜੀ ਬਘੇਲ ਸਿੰਘ ਹੈ ਕਿਹੜੇ ਬੰਦੇ ਹੋਰ ਕਿਹੜੇ ਕਿਹੜੇ ਸੀਗੇ ਹੋਰ ਜੀ ਮੈਂ ਆਪਣੇ ਤੁਹਾਡੇ ਕੋਲ ਅੱਗੇ ਖਾਣੀ ਲਿਖਣੇ ਹੁੰਦੇ ਹੁਣ ਤੂੰ ਚੇਤਾ ਭੁੱਲ ਜਾਂਦੇ ਨਾ ਆਪਣੇ ਜੋ ਹਟ ਜਾਂਦੇ ਨਾ ਜੋ ਹਟ ਜਾਂਦੇ ਆ ਉਹ ਤਾਂ ਫਿਰ ਗੇਟ ਚੋਂ ਨਿਕਲ ਜਾਂਦੀ ਗੱਲ ਕਰ ਲੋ ਗੇਟ ਆਪ ਗਿਆ ਦੂਰ ਆ ਮੈਂ ਖਾਣੀ ਕਿੱਦਾਂ ਬੈਠਾ ਇੱਥੇ ਮਜਬੂਰ ਹੋ ਗਏ ਅੱਛਾ ਇਹਦੇ ਜਦੋਂ ਉੱਠ ਕੇ ਗਏ ਆ 47 ਵੇਲੇ ਹਾਂਜੀ ਪਤਾ ਲੱਗ ਗਿਆ ਵੀ ਹੁਣ ਪਾਕਿਸਤਾਨ ਇੰਡੀਆ ਅਲੱਗ ਹੋ ਗਿਆ ਹਾਂਜੀ ਬਾਬਾ ਜੀ ਇਹ ਕਿੱਦਾਂ ਗਏ ਕੋਈ ਪਿੰਡ ਵਾਲਿਆਂ ਦੇ ਵਿੱਚ ਕਿਸੇ ਆਲੇ ਦੁਆਲੇ ਨੁਕਸਾਨ ਇਹਨਾਂ ਦਾ ਕੋਈ ਨਹੀਂ ਇਹਨਾਂ ਦਾ ਨਹੀਂ ਹੋਇਆ ਸਾਡੇ ਪਿੰਡ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਕਿਹਨਾਂ ਚਿੱਠੀ ਲਿਖ ਕੇ ਸਾਡੇ ਬਾਪ ਨੂੰ ਪਾਈ ਆ ਅੱਛਾ ਸਾਰੇ ਪਿੰਡ ਦੀ ਫਿਰ ਭਾਈ ਨੂੰ ਕਹਿ ਦਿਓ ਅਸੀਂ ਅਮਨਾਬਾਦ ਸਾਰੇ ਪਹੁੰਚੇ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ ਸਾਡਾ ਹਾਂਜੀ ਸਾਰੇ ਆਪਣਾ ਆਪਣਾ ਸਮਾਨ ਲੈ ਕੇ ਗੱਡਿਆਂ ਦੇ ਉੱਤੇ ਅੱਛਾ ਨਾ ਕੋਈ ਛੱਡ ਕੇ ਵੀ ਗਏ ਸੀ ਛੱਡ ਕੇ ਦਾਣੇ ਦੂਣੇ ਪੈ ਸਕੇ ਬਸ ਹਾਂ। ਕੋਈ ਨਾ ਮਾਲ ਤਾਂ ਬਸ ਬਹੁਤ ਤਕੜੇ ਸਰਦਾਰਾਂ ਦਾ ਪਿੰਡ ਸੀ ਤੁਹਾਨੂੰ ਬਹੁਤ ਮਾਲ ਮਿਲਿਆ ਹੋਣਾ ਨਹੀਂ ਅਸੀਂ ਨਹੀਂ ਚੱਕਿਆ ਜੀ ਹਾਂ ਉਹ ਕਿਹਨਾਂ ਨੇ ਚੱਕਿਆ ਆ ਲੋਕਾਂ ਨੂੰ ਦਿੱਤਾ ਇਹਨੂੰ ਅੱਛਾ ਸਾਡੇ ਘਰ ਨੇ ਇੱਕ ਸ਼ੈ ਨਹੀਂ ਲਈ ਭੋਰਾ ਵੀ ਨਾ ਉਹ ਕਿਉਂ ਵੀ ਗੱਲ ਵੀ ਸੁਣਦਾ ਤੂੰ ਸਾਡਾ ਬਾਪ ਕਹਿੰਦਾ ਸੀ ਇਹ ਜਿਹੜੇ ਦੁਨੀਆ ਆਉਣੀ ਆ ਉਹਨਾਂ ਦਾ ਮਾਰਿਆ ਅੱਛਾ ਅਸੀਂ ਆਰਾਮ ਨਹੀਂ ਖਾਣਾ ਅੱਜ ਇਕੱਠਾ ਕਰਨੇ ਤਾਂ ਅਸੀਂ ਕਰੀ ਜਾਈਏ ਸੁਣਦੇ ਗੱਲ ਸੁਣ ਹਾਂਜੀ ਕੋਈ ਵੀ ਨਹੀਂ ਸ਼ੈ ਲਿਆਣ ਦਿੰਦੇ ਇੱਕ ਭਾਂਡਾ ਨਹੀਂ ਚੱਕ ਕੇ ਲਿਆਉਣ ਦਿੱਤਾ ਕਿਸੇ ਦੇ ਘਰੋਂ ਭਾਂਡੇ ਬਥੇਰੇ ਪਿੱਤਲਾਂ ਦੇ ਸੀਗੇ ਨਹੀਂ ਉਹ ਇਕੱਠੇ ਉਹਦਾ ਕਰੀ ਜਾਣੇ ਇਕੱਠੇ ਦਾਣੇ ਪੱਕਾ ਕਿੰਨਾ ਚਿਰ ਦਾਣੇ ਪੱਕਾ ਇਕੱਠਾ ਕਰਦੇ ਨੇ ਅੰਦਰ ਜਾਂਦੇ ਲਾ ਦੇਣੇ ਤੇ ਪਹਿਰਾ ਰੱਖਣਾ ਸਾਰੀ ਰਾਤ ਘਰ ਆਪਣਾ ਉਹੀ ਰੱਖਿਆ ਜਾਂ ਘਰ ਬਦਲ ਲਿਆ ਵੀ ਚੰਗਾ ਦੇਖ ਕੇ ਘਰ ਇੱਕੋ ਜਿਹਾ ਹੁਣ ਇੱਥੇ ਭਾਂਡੇ ਭੁੰਡੇ ਰੱਖ ਲਈ ਆਪਣੇ ਨਹੀਂ ਅਸੀਂ ਨਹੀਂ ਘਰ ਬਦਲਿਆ ਜੀ ਸਾਡਾ ਆਪਣਾ ਆਦੀ ਜਾਦੀ ਘਰ ਆ ਪਹਿਲਾਂ ਤੇ ਅੱਗੇ ਜ਼ਮੀਨ ਮਿਲਦੀ ਇਦਾਂ ਸੀ ਮਿਲਦੀ ਅੱਗੇ ਦਿਖਾਈ ਤੇ ਸੀ ਪਲਾਟ ਮਿਲ ਜਾਂਦਾ ਸੀ ਬਾਬਾ ਕੋਈ ਸੁਨੇਹਾ ਵੀ ਜਾਣ ਲੱਗੇ ਦੇ ਗਏ ਸੀਗੇ ਵੀ ਨਹੀਂ ਸੁਨੇਹੇ ਆਉਂਦੇ ਰਹੇ ਮੁੜ ਕੇ ਫੇ ਸੁਨੇਹਾ ਤਾਂ ਪਰਚਾ ਆਇਆ ਸਾਰੇ ਪਿੰਡ ਦਾ ਹੀ ਵੀ ਅਸੀਂ ਬਾਬੇ ਨੂੰ ਦੱਸਦੇ ਵੀ ਅਮਨਾ ਮਾਨ ਪਹੁੰਚ ਗਏ ਸਾਰੇ ਸਾਨੂੰ ਕੋਈ ਤਕਲੀਫ ਇਹ ਵੀ ਨਹੀਂ ਆਈ ਬਹੁਤ ਵਧੀਆ ਗੱਲ ਆ ਨਹੀਂ ਤਾਂ ਬਹੁਤ ਸਾਰੀਆਂ ਸ਼ਹਾਦਤਾਂ ਵੀ ਲੋਕਾਂ ਦੀਆਂ ਆਈਆਂ ਜਾਂਦੀਆਂ ਆਉਂਦੀਆਂ ਅੱਛਾ ਬਜ਼ੁਰਗੋ ਜਦੋਂ ਇੱਥੇ ਪਾਕਿਸਤਾਨ ਦਾ ਬਣ ਗਿਆ ਉਧਰੋਂ ਜਿਹੜੇ ਲੋਕ ਮਹਾਜਰ ਉੱਠ ਕੇ ਆਏ ਜਿਹਨਾਂ ਨੂੰ ਆਪਾਂ ਪਨਾਹੀ ਵੀ ਲੋਕ ਕਹਿ ਲੈਂਦੇ ਜਿਹੜੇ ਜੰਗਲੀ ਲੋਕ ਪਨਾਹੀ ਕਹਿੰਦੇ ਆ ਉਹਨਾਂ ਨੂੰ ਫਿਰ ਇੱਥੇ ਆ ਕੇ ਕਿੱਦਾਂ ਐਡਜਸਟ ਉਹਨਾਂ ਨੇ ਕੀਤਾ ਉਹ ਤਾਂ ਮੈਂ ਜਿੱਦਾਂ ਦਾ ਘਰ ਕਿਸੇ ਬੈਠਾ ਸੀ ਨਾ ਹੁਣ ਇੱਥੇ ਆਪਣੇ ਪਿੰਡ 'ਚ ਉਹਨੂੰ ਕਹਿਣਾ ਵੀ ਇਹਦਾ ਨਾ ਮਰਬਾ ਫਲਾਨਾ ਆ ਅੱਛਾ ਉਦੋਂ ਉਹ ਕਈਆਂ ਨੂੰ ਪੈ ਗਿਆ ਜਿੱਦਾਂ ਦੱਸਿਆ ਉਸੇ ਮਰਬੇ ਤੇ ਪੈ ਗਿਆ ਜਿੱਦਾਂ ਘਰ ਬੈਠੇ ਸੀਗੇ ਜਿਹੜੇ ਸਾਤੋਂ ਬਾਹਰ ਹੋ ਗਏ ਉਹ ਜਿੱਥੇ ਪੈ ਗਿਆ ਏਦਾਂ ਸੀ ਉਹਨਾਂ ਨੇ ਤਾਂ ਨਹੀਂ ਤੁਹਾਨੂੰ ਆ ਕੇ ਕੋਈ ਧੱਕਾਸ਼ਾਹੀ ਕੀਤੀ ਨਹੀਂ ਉਹ ਤਾਂ ਏਦਾਂ ਸੀ ਕੋਲ ਅਸੀਂ ਅਸਲੀ ਪੁੱਛਦੇ ਹਾਂ ਉਹਨਾਂ ਨੂੰ ਜ਼ਿਆਦਾ ਅਸੀਂ ਕਰਜ਼ਾਈ ਹੋ ਗਏ ਸੀ ਪਰ ਕਹਿਣਾ ਪਸੰਦੇ ਆ ਅਸੀਂ ਚੱਕਿਆ ਸੀ ਮਾਲ ਕਿਸੇ ਦਾ ਵੀ ਮਾਸਾ ਜਨਾ ਵੀ ਕਿਸੇ ਨੇ ਵੀ 1-2 ਘਰ ਸੀਗੇ ਉਹ ਸੀਗੇ
ਆਪਣੇ ਯਤੀਮ ਹੋਏ ਮੁੰਡੇ ਉਹਨਾਂ ਨੂੰ ਰੋਕਿਆ ਵੀ ਦੁੱਕੋ ਦਾਣਾ ਚੱਕਰਿਆ ਵੀ ਜੋ ਮਾਰੀ ਭਾਂਡਾ ਚੱਕਰਿਆ ਵੀ ਉਹਨਾਂ ਨੂੰ ਨਹੀਂ ਰੋਕਿਆ ਕਿਸੇ ਨੇ ਵੀ ਦੋ ਘਰਾਂ ਨੂੰ ਬਾਕੀ ਪਿੰਡ ਫਰਾਲਾ 258 ਰੇਵੇ ਫਰਾਲਾ ਆ ਹਾਂਜੀ ਤੁਸੀਂ ਹੁਣ 31 ਸਾਲ ਦੇ ਉਦੋਂ ਸੀ ਹੁਣ ਵੀ 75 ਸਾਲ ਹੋ ਗਏ ਕਮੋਬੇਸ਼ ਤੁਹਾਡੀ 105 6 ਸਾਲ ਉਮਰ ਬਣਦੀ ਆ ਹਾਂਜੀ ਹੋਈ 75 ਸਾਲ ਮਾਸ਼ਾਅੱਲਾ ਤੋਂ ਅੱਲਾਹ ਪਾਕ ਤੁਹਾਨੂੰ ਤੰਦਰੁਸਤ ਰੱਖੇ। ਹਾਂਜੀ ਅੱਛਾ ਇਹ ਸਾਰੇ ਅਰਸੇ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਤੁਸੀਂ ਆਪਣੇ ਪਿੰਡ ਵਾਲੇ ਜੋ ਸਭ ਤੋਂ ਵਧੀਆ ਬੰਦੇ ਕਿਹੜੇ ਪਾਏ ਆ ਵੀ ਆਹ ਬੰਦੇ ਜਿਹੜੇ ਨਾ ਇੱਥੇ ਹੁਣ ਹਾਂ ਹੁਣ ਤਾਂ ਜੀ ਬਥੇਰੇ ਵਧੀਆ ਜੀ ਮੈਂ ਹੁਣ ਕੀ ਕਹਿ ਸਕਦੇ ਹਾਂ ਇਹਦੇ ਵਿੱਚ ਨਹੀਂ ਫਿਰ ਜੇ ਹਾਂ ਗੱਲ ਆ ਤਾਂ ਫਿਰ ਇਹਦਾ ਮਤਲਬ ਤੁਹਾਡੇ ਨਾਲ ਕੋਈ ਐਡਾ ਬਹੁਤਾ ਵਧੀਆ ਕੰਮ ਨਹੀਂ 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 ਸਾਡੇ ਨਾਲ ਅਸੀਂ ਕਿਸੇ ਨੇ ਕਿਹਾ ਹੀ ਨਹੀਂ ਕੋਈ ਵੀ ਨਹੀਂ ਸਾਡੇ ਨਾਲ ਬਰਦਾਸ਼ਤ ਹੋਣਾ ਕੀਤਾ ਸਾਰੇ ਪਿੰਡ ਨੇ ਹੁੰਦਾ ਹੀ ਆ ਨਾ ਵੀ ਆਹ ਬੰਦੇ ਯਾਰ ਖੁਦਾਦਾਰ ਸਾਹਿਬ ਬੰਦੇ ਮਾੜੇ ਬੰਦੇ ਦਾ ਹੱਥ ਰੱਖਦੇ ਆ ਉਹਦੇ ਇਹਨਾਂ ਦੇ ਖਾਨਦਾਨ ਨੂੰ ਹੁਣੀ ਬਾਬੇ ਸਰਕਾਰਾਂ ਦੇ ਕਹਿੰਦੇ ਪੂਰੇ ਪਿੰਡ ਵਾਲੇ ਸਾਫ ਸਰਕਾਰਾਂ ਨੇ ਕਹਿੰਦੇ ਸਰਕਾਰਾਂ ਦੇ ਕਹਿੰਦੇ ਨਾ ਕਿ ਬਾਬੇ ਐ ਮਸ਼ਹੂਰ ਹੈ ਹਾਂਜੀ ਦਰਬਾਰ ਬਣਿਆ ਮੇਰੇ ਤੋਂ ਬੜਾ ਬਲੀ ਸੇ ਬਾਬਾ ਲਗਾ ਕੋਈ ਗੱਦੀ ਹੈ ਬਾਬਾ ਜੀ ਗੱਦੀ ਹੈ ਤੁਹਾਡੇ ਹਾਂਜੀ ਬਲੀ ਸੇ ਲਗਾ ਮੇਰੇ ਤੋਂ ਬੜਾ ਕੋਈ ਕਰਾਮਤ ਹੈਗੀ ਉਹਦੀ ਹਾਂਜੀ ਕਰਾਮਤ ਕੋਈ ਕਰਾਮਤ ਉਹਨਾਂ ਦੀ ਬਥੇਰੀ ਦਿਖਾਈ ਜੀ ਦੱਸੋ ਤਾਂ ਹਾਂਜੀ ਕਰਾਮਤ ਉਹਨਾਂ ਨੇ ਬਹੁਤ ਦਿਖਾਈ ਹੈ ਬਹੁਤ ਹੈ ਮਤਲਬ ਕਿਹੜੀ ਕੋਈ ਵੀ ਕੋਈ ਕਿਸੇ ਨੇ ਕਿਹਾ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਇਸ ਕੰਮ ਦਾ ਹਾਂਜੀ ਹਾਂਜੀ ਵੀ ਆਹ ਕੰਮ ਹੋ ਜਾਣਾ ਹਾਂਜੀ ਉਹਨਾਂ ਨੂੰ ਪਹਿਲਾਂ ਤੁਹਾਡੇ ਤੋਂ ਬੜੇ ਸੀ ਬੜੇ ਸੀ ਮੇਰੇ ਤੋਂ ਉਹਨਾਂ ਨੂੰ ਫਿਰ ਪਤਾ ਸੀ ਵੀ ਪਾਕਿਸਤਾਨ ਬਣ ਗਿਆ ਤੇ ਇਹਨਾਂ ਨੇ ਉੱਠ ਕੇ ਚੱਲ ਜਾਣਾ ਹਾਂਜੀ ਪਹਿਲਾਂ ਹੀ ਪਤਾ ਸੀ ਦੱਸਦੇ ਹੋਣੇ ਹਨਾ ਪਹਿਲਾਂ ਹੀ ਦੱਸਦੇ ਸੀ ਪੜਦਾ ਸੀ ਲਿਖਦੇ ਪਰਦਾ ਨਹੀਂ ਸੀ ਰੱਖਦੇ ਨਹੀਂ ਪੜਦਾ ਰੱਖਦੇ ਸੀ ਪਰਦਾ ਰੱਖਦੇ ਸੀ ਆਹੋ ਦੱਸਦੇ ਨਹੀਂ ਸੀ ਵੀ ਸਾਨੂੰ ਪੁੱਛੋ ਨਾ ਕੋਈ ਵੀ ਸਾਨੂੰ ਘਾਟਾ ਆਉਂਦਾ ਅੱਲਾ ਨੂੰ ਤੇ ਸਾਨੂੰ ਕੋਈ ਗੱਲ ਪੁੱਛਦੇ ਨਾ ਕੋਈ ਗੈਬੀ ਤੇ ਸਾਨੂੰ ਅੱਲਾ ਨੂੰ ਘਾਟਾ ਆਉਂਦਾ ਤੁਸੀਂ ਸਾਨੂੰ ਪੁੱਛਿਆ ਨਾ ਕਰੋ ਤੇ ਅਸੀਂ ਨਹੀਂ ਪੁੱਛਦੇ ਕਰਦੇ ਐਵੇਂ ਕਹੀਏ ਨਾ ਕੋਈ ਇੱਕ ਤਾਂ ਗੱਲਬਾਤ ਦੱਸੋ ਵੀ ਆਹ ਗੱਲ ਕਹੀ ਸੀ ਤਾਂ ਸੱਚੀ ਹੋ ਗਈ ਇਦਾਂ ਗੱਲ ਸੀ ਪਹਿਲਾਂ ਕਿਹਾ ਫਿਰ ਇਹ ਫਰਾ ਸ਼ਰੀਫ ਬਣ ਜਾਣਾ ਅਸੀਂ ਤਾਂ ਇਹੀ ਸੋਚਦੇ ਸੀ ਪਹਿਲਾਂ ਅਸੀਂ ਸਿੱਖ ਬੈਠੇ ਸੀ ਸਾਰੇ ਪਤਾ ਸੁਪਨਾ ਵੀ ਨਹੀਂ ਸੀ ਉੱਜਣ ਜਾਣ ਦਾ ਨਹੀਂ ਤੁਹਾਡੇ ਵਿਆਹ ਨਹੀਂ 2-3 ਵਾਰੀ ਹੋਏ ਹੁੰਦੇ ਉਹ ਵੀ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਆਹੋ ਸਾਰਾ ਪਰ ਮੈਨੂੰ ਵੀ ਪਤਾ ਹੀ ਸੀ ਮੈਂ ਕਿਹੜਾ ਨਿਆਣਾ ਸੀਗਾ ਵੀ ਏਦਾਂ ਕਰਕੇ ਹੁੰਦੀ ਆ ਤੇ ਉਹ ਕਹਿੰਦੇ ਫਰਾਲਾ ਸ਼ਰੀਫ ਹੋਣਾ ਇਹ ਮੈਂ ਸੋਚਦਾ ਹੁੰਦਾ ਸੀਗਾ ਵੀ ਫਰਾਲਾ ਸ਼ਰੀਫ ਹੀ ਸਿੱਖਾਂ ਦਾ ਪਿੰਡ ਫਰਾਲਾ ਸ਼ਰੀਫ ਕਿੱਦਾਂ ਬਣ ਜਾਊਗਾ ਇਹ ਕਿਹੜਾ ਮੁਸਲਮਾਨਾਂ ਦਾ ਪਿੰਡ ਉਹਨਾਂ ਨੂੰ ਪਤਾ ਸੀਗਾ ਉਹ ਦੱਸਦਾ ਨਾ ਮਗਰੋਂ ਫਿਰ ਤੁਹਾਨੂੰ ਨਹੀਂ ਸੀ ਪਤਾ ਸੀ ਗੈਬੀ ਕਾਪੇ ਉਸ ਨਹੀਂ ਦੱਸਦੇ ਸੀ ਬਣਿਆ ਨਾ ਸ਼ਰੀਫ ਫਰਾਲਾ ਫਿਰ ਮੁਸਲਮਾਨ ਹੋ ਗਏ ਸਾਰੇ ਸੁਪਨਾ ਵੀ ਨਹੀਂ ਸਾਨੂੰ ਇਹ ਹੋਣ ਦਾ ਐਵੇਂ ਕਹੀ ਜਿੰਨੇ ਲੋਕ ਬਾਬਾ ਉਹ ਲੋਕ ਯਾਦ ਨਹੀਂ ਆਏ ਜਿਹੜੇ ਉੱਠ ਕੇ ਇੱਥੋਂ ਗਏ ਸੀ ਹਾਂ ਯਾਦ ਨਹੀਂ ਆਉਂਦੇ ਲੋਕ ਉਹ ਜਿਹੜੇ ਉੱਠ ਕੇ ਗਏ ਆਈ ਮੈਂ ਜਾ ਰਿਹਾ ਤਾਂ ਹੀ ਚੇਤਾ ਨਹੀਂ ਵੀ ਬੰਦੇ ਨੂੰ ਉਹ ਵੇਲਾ ਯਾਦ ਆਉਂਦਾ ਵੀ ਕਿੰਨਾ ਵਧੀਆ ਸਮਾਂ ਸੀ ਹਾਂਜੀ ਨਹੀਂ ਬਹੁਤ ਸੋਹਣਾ ਸਮਾਂ ਸੀ ਉਹ ਮਾੜਾ ਨਹੀਂ ਸਮਾਂ ਜੀ ਚੰਗਾ ਸੀਗਾ ਹਾਂਜੀ ਸਾਡੇ ਨਾਲ ਤਾਂ ਉਹ ਇਦਾਂ ਹੀ ਸੀਗੇ ਵੀ ਜਿਹਦਾ ਘਰ ਰਿਸ਼ਤੇਦਾਰ ਹੁੰਦੇ ਸਾਡੇ ਘਰ ਨਾਲ ਸਾਰੇ ਪਿੰਡ ਹੀ ਕਿਸੇ ਨੂੰ ਨਹੀਂ ਸੀਗਾ ਐਵੇਂ ਚਾਰ ਕਹੀ। ਰੱਖਦੇ ਸੀ ਹੁਣ ਵੀ ਸਾਡੇ ਇੱਥੋਂ ਮਰ ਗਏ ਨਾ ਸਾਰੇ ਆ ਨਵੇਂ ਲਾਉਣ ਨਹੀਂ ਪਤਾ ਹੁਣ ਜਿਹੜੇ ਆਏ ਪਿੱਛੇ ਉਹਨਾਂ ਨੂੰ ਪਤਾ ਸਾਡੇ ਨਾਲ ਖਲਾਕ ਬਹੁਤ ਕੀਤੇ ਨਾ ਸਾਨੂੰ ਚੀਜ਼ਾਂ ਵੀ ਦਿੱਤੀਆਂ ਆਇਆਂ ਨੂੰ ਸਭ ਕੁਝ ਦਿੱਤਾ ਸਾਡੇ ਨਾਲ ਵਿਆਹਾਂ ਸ਼ਾਦੀਆਂ ਦੇ ਹੱਥ ਰੱਖਦੇ ਸੀ ਹਾਂਜੀ ਮਾੜੇ ਬੰਦੇ ਦਾ ਹਾਂਜੀ ਰੱਖਦੇ ਸੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਆਈ ਸੀ ਜੀ ਚੱਕ ਨੰਬਰ 258 ਰੇਵੇ ਫਰਾਲਾ ਦੇ ਵਿੱਚ ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਆ 31 ਸਾਲ ਇਹਨਾਂ ਦੀ ਉਮਰ ਸੀ ਸਾਂਝ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਟਾਈਮ ਜਿਹੜਾ ਸੀਗਾ ਜੀ ਉਹ ਕੁਝ ਦਿਨ ਐਸੇ ਸੀਗੇ ਜਿਹਦੇ ਵਿੱਚ ਇਨਸਾਨ ਹੈਵਾਨ ਬਣ ਗਿਆ ਸੀ ਲੇਕਿਨ ਅਗਰ ਉਸ ਤੋਂ ਪਿੱਛੇ ਦੀ ਗੱਲ ਕਰੀਏ ਤਾਂ ਬਹੁਤ ਪਿਆਰ ਮੁਹੱਬਤ ਤੇ ਸਾਂਝ ਸੀਗੀ ਇੱਕ ਦੂਜੇ ਨਾਲ ਮਜ਼ਹਬ ਦਾ ਕੋਈ ਵੇਰਵਾ ਨਹੀਂ ਸੀ ਬਾਬਾ ਜੀ ਦੇ ਦੱਸਣ ਦੇ ਮੁਤਾਬਕ ਕਿਉਂਕਿ ਸਾਡੀ ਤਾਂ ਬਹੁਤ ਬਾਅਦ ਦੀ ਪੈਦਾਇਸ਼ ਆ ਲੇਕਿਨ ਅਸੀਂ ਜਿੰਨੇ ਵੀ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਉਹਨਾਂ ਨੇ ਇਹੀ ਗੱਲ ਦੱਸੀ ਵੀ ਸਾਡਾ ਵਸੇਬ ਬਹੁਤ ਵਧੀਆ ਹੁੰਦਾ ਸੀ ਸਾਡਾ ਮਾੜੇ ਬੰਦੇ ਦਾ ਖਿਆਲ ਰੱਖਦੇ ਸੀ ਜਿਹੜੇ ਮੁਸਲਮਾਨ ਉੱਧਰ ਰਹਿੰਦੇ ਸੀ ਉਹ ਵੀ ਇਸੇ ਤਰ੍ਹਾਂ ਉੱਧਰ ਆਪਣੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਗੈਰ ਕਾਸ਼ਤਕਾਰ ਬਰਾਦਰੀਆਂ ਸੀ ਉਹਨਾਂ ਦਾ ਖਿਆਲ ਕਰਦੇ ਹੁੰਦੇ ਸੀ ਮਤਲਬ ਕਿ ਆ ਮੁੱਕਦੀ ਗੱਲ ਇਹ ਆ ਵੀ ਉਹ ਟਾਈਮ ਜਿਹੜਾ ਸੀ ਨਾ ਉਹ ਬਹੁਤ ਹੀ ਪਿਆਰ ਮੁਹੱਬਤ ਵਾਲਾ ਟਾਈਮ ਸੀ ਖੁਣਸਾਂ ਲੋਕਾਂ 'ਚ ਘੱਟ ਸੀ ਮੁਹੱਬਤ ਜ਼ਿਆਦਾ ਸੀ ਇੱਕ ਦੂਜੇ ਵੱਲ ਦੇਖ ਕੇ ਸੜਦੇ ਘੱਟ ਹੁੰਦੇ ਸੀ ਹਸਦ ਘੱਟ ਕਰਦੇ ਹੁੰਦੇ ਸੀ ਤੇ ਸਾਂਝ ਸੀਗੀ ਸਭ ਤੋਂ ਜਿਹੜੀ ਵੱਡੀ ਗੱਲ ਆ ਵੀ ਦਾਲ ਕੋਲੀ ਦੀ ਵੀ ਸਾਂਝ ਹੈਗੀ ਸੀ ਲੇਕਿਨ ਹੁਣ ਕੀ ਆ ਕਿ ਹੁਣ ਜਿੰਨੀ ਤੇਜ਼ੀ ਆਈ ਜਾਂਦੀ ਆ ਲੋਕਾਂ ਦੀ ਸਾਂਝਾਂ ਮੁੱਕ ਗਈਆਂ ਹਰ ਬੰਦਾ ਆਪਣੇ ਆਪ ਤੇ ਰਹਿ ਗਿਆ ਆ ਆਪਣੀ ਜ਼ਾਤ ਤੱਕ ਆ ਕਿਸੇ ਦਾ ਕੋਈ ਖਿਆਲ ਨਹੀਂ ਕਿਸੇ ਦੀ ਕੋਈ ਫਿਕਰ ਨਹੀਂ ਇਸ ਤਰ੍ਹਾਂ ਹੁਣ ਸਾਡੇ ਮੁਲਕ ਦੀ ਸੂਰਤ ਹਾਲ ਬਣੀ ਹੋਈ ਆ ਉਹਦੇ ਵਿੱਚ ਅਗਰ ਉਸ ਪਸੇ ਮੰਜ਼ਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਜਿਹਦੇ ਵਿੱਚ ਇੱਕ ਮਾੜੇ ਬੰਦੇ ਦਾ ਖਿਆਲ ਰੱਖ ਕੇ ਉਹਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਬੇਸ਼ੱਕ ਹਾਲਾਤ ਬਦਲ ਗਏ ਵਕਤ ਗੁਜ਼ਰ ਗਿਆ ਲੇਕਿਨ ਹੁਣ ਅਗਰ ਆਪਾਂ ਉਹੋ ਜਿਹੀ ਸੋਚ ਪੈਦਾ ਕਰ ਲਈਏ ਕਿ ਜਦੋਂ ਸਾਂਝਾਂ ਸੀਗੀਆਂ ਇੱਕ ਦੂਜੇ ਨਾਲ ਲੈਣ ਦੇਣ ਸੀਗਾ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਹੁਣ ਵੀ ਆਪਣੇ ਜ਼ਿੰਦਗੀ 'ਚ ਲੈ ਆਈਏ ਤਾਂ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਜਿਹਨੂੰ ਆਪਾਂ ਖੁਦ ਸਾਖਤਾ ਮੁਸੀਬਤਾਂ ਕਹਿੰਦੇ ਆ ਉਹ ਸਾਂਝ ਦੀ ਵਜ੍ਹਾ ਤੋਂ ਹੀ ਖਤਮ ਹੋਈਆਂ ਆ ਤੇ ਵਕਤ ਦੀ ਜ਼ਰੂਰਤ ਆ ਕਿ ਆਪਣੇ ਤੁਸੀਂ ਨਾਲ ਜੁੜੇ ਹੋਏ ਲੋਕਾਂ ਦਾ ਖਿਆਲ ਕਰੋ ਔਰ ਉਹਨਾਂ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਪੂਰੀਆਂ ਕਰੋ ਤਾਂ ਕਿ ਜਿਹੜੀ ਇਹ ਪਰੇਸ਼ਾਨੀ ਹੈ ਨਾ ਕਿਸੇ ਹੱਦ ਤੱਕ ਖਤਮ ਕੀਤੀ ਜਾ ਸਕੇ
ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।